ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 7 ਫਰਵਰੀ ਦਿਨ ਮੰਗਲਵਾਰ ਤੁਹਾਡੇ ਲਈ ਪੇਸ਼ ਕਰਾਂਗੇ ਆਪਾਂ ਪੰਜਾਬ ਅਤੇ ਭਾਰਤ ਦੀਆਂ ਕੁਝ ਅਹਿਮ ਖਬਰਾਂ ਅਤੇ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਜੱਸੀ ਗਿੱਲ ਲਾਲੀ ਸਿੱਧੂ ਰਜਿੰਦਰ ਚੌਹਾਨ ਬੇਕਰਸਫੀਲਡ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਨਰਿੰਦਰ ਮੋਦੀ ਨੇ ਭਗਵੰਤ ਮਾਨ ਨੂੰ ਸੰਸਦ ਦੇ ਵਿੱਚ ਸੰਸਦ 'ਚ ਕੀਤੀ ਟਾਂਚ, ਮਨ ਉਬਲਿਆ। ਨਰਿੰਦਰ ਮੋਦੀ ਅੱਜ ਲੋਕ ਸਭਾ ਦੇ ਵਿੱਚ ਭਾਸ਼ਣ ਦੇਣ ਪਹੁੰਚਿਆ ਸੀਗਾ। ਮੌਕਾ ਸੀ ਰਾਸ਼ਟਰਪਤੀ ਦੇ ਅਭਿਭਾਸ਼ਣ ਦਾ ਜਵਾਬ ਦੇਣਾ। ਉਸ ਚਰਚਾ ਦੇ ਵਿੱਚ ਨਰਿੰਦਰ ਮੋਦੀ ਦਾ ਜਿਹੜਾ ਪੌਣੇ ਕੁ 2 ਘੰਟੇ ਦਾ ਭਾਸ਼ਣ ਸੀ, ਉਹ ਫਿਰ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਭਾਸ਼ਣ ਹੋਣਾ। ਇੱਕ ਸੰਸਦ ਹੋਵੇ, ਦੂਜਾ ਸੰਸਦ ਦੇ ਵਿੱਚ ਮੋਦੀ ਹੋਵੇ, ਮੋਦੀ ਉੱਤੋਂ ਪ੍ਰਧਾਨ ਮੰਤਰੀ ਹੋਵੇ। ਭਾਸ਼ਣ ਤੁਸੀਂ ਆਪ ਹੀ ਸਮਝ ਲਓ ਕਿਸ ਪੱਧਰ ਦਾ ਹੋਏਗਾ। ਤੇ ਸੰਸਦ ਬਾਰੇ ਤੇ ਵੈਸੇ ਵੀ ਸਾਡੇ ਸ਼ਾਇਰਾਂ ਨੇ ਇੱਥੇ ਲਿਖਿਆ ਕਿ ਇਹ ਸੰਸਦ ਹੈ यहाँ भगवान का भी बस नहीं चलता, जहाँ पीतल ही पीतल हो वहाँ पारस नहीं चलता। ਸੋ ਸੰਸਦ ਬਾਰੇ ਤੇ ਸਾਰੇ ਕਿਸੇ ਮਸ਼ਹੂਰ ਹੀ ਆ। ਅੱਜ ਨਰਿੰਦਰ ਮੋਦੀ ਇੱਥੇ ਪਹੁੰਚਿਆ ਤੇ ਫਿਰ ਨੋਟਬੰਦੀ, ਇਕੋਨਮੀ, ਆਮ ਬਜਟ ਆ ਜਿਹੜਾ, ਰੇਲ ਬਜਟ ਆ, ਕਾਲਾ ਧਨ, ਸਰਜੀਕਲ ਸਟ੍ਰਾਈਕ, ਟੈਕਸ, ਇਹਨਾਂ ਸਾਰਿਆਂ ਮੁੱਦਿਆਂ ਤੇ ਉਹਨੇ ਇੱਕ ਇੱਕ ਕਰਕੇ ਬੜੇ, ਮੈਂ ਕਹਾਂਗਾ ਕਿ ਪੂਰੇ ਇੱਕ ਮਾਹਰ ਦੀ ਤਰ੍ਹਾਂ ਜਵਾਬ ਦਿੱਤੇ। ਪਰ ਜਵਾਬ ਦੇਣ ਦੇ ਦੌਰਾਨ ਉਹਦੀ ਜਿਹੜੀ ਉਹ ਆਦਤ ਆ, ਛਾਤੀ ਤੇ ਹੱਥ ਮਾਰਨਾ, ਮੇਰੇ ਤੇ ਜ਼ੁਲਮ ਹੋਣਗੇ, ਮੈਨੂੰ ਪਤਾ ਸੀ, ਇਹ ਹੈ ਉਹ ਹੈ, ਜੋ ਉਹਦਾ ਤਰੀਕਾ ਉਹੀ ਸੀ। ਘੜੀ ਲਾ ਕੇ ਗੁੱਟ ਤੋਂ ਫੜ ਲਈ, ਉਹਨੂੰ ਪੁੱਠਾ ਜਿਹਾ ਲਮਕਾ ਲਿਆ। ਪਰ ਇਸ ਦੌਰਾਨ ਉਹਨੇ ਰਾਹੁਲ ਗਾਂਧੀ ਤੇ ਭਗਵੰਤ ਮਾਨ ਤੇ ਕੁਛ ਜ਼ਿਆਦੀ ਹਮਲੇ ਵੀ ਕੀਤੇ। ਰਾਹੁਲ ਗਾਂਧੀ ਦਾ ਤੇ ਉਹਨੇ ਮਜ਼ਾਕ ਇਸ ਤਰੀਕੇ ਨਾਲ ਉਡਾਇਆ ਕਿ ਆਹ ਦੇਖੋ ਜੀ ਖੀਰੀ ਭੁਚਾਲ ਆ ਗਿਆ, ਕਿਉਂਕਿ ਰਾਹੁਲ ਗਾਂਧੀ ਨੇ ਆਖਿਆ ਸੀਗਾ ਕਿ ਜਦੋਂ ਮੈਂ ਬੋਲਿਆ ਤੇ ਭੁਚਾਲ ਆ ਜਾਣਾ। ਉਹ ਕਹਿੰਦਾ ਜੀ ਆ ਵੇਖ ਲਓ ਅਖੀਰੀ ਭੁਚਾਲ ਆ ਗਿਆ, ਧਰਤੀ ਮਾਂ ਰੁੱਸੀ ਸੀਗੀ, ਉਹ ਹੁਣ ਭੁਚਾਲ ਆ ਗਿਆ ਉਹਦੇ ਬੋਲਣ ਕਰਕੇ। ਸੋ ਰਾਹੁਲ ਗਾਂਧੀ ਤੇ ਇਸ ਤਰ੍ਹਾਂ ਦਾ ਵਿਅੰਗ ਜਿਹਾ ਕੱਸਿਆ, ਪਰ ਅਸਲ ਦੇ ਵਿੱਚ ਜੋ ਉਹਨੇ ਟੌਂਚ ਭਗਵੰਤ ਮਾਨ ਨੂੰ ਕੀਤੀ ਹੈ ਉਹ ਹੀ ਸਭ ਤੋਂ ਵੱਡੀ ਚਰਚਾ ਬਣ ਗਈ। ਉੱਥੇ ਨਾ ਤੇ ਅੰਕੜੇ ਚਰਚਿਤ ਹੋਏ, ਨਾ ਬਜਟ ਦੀ ਚਰਚਾ ਬਹੁਤੀ ਹੋਈ ਮੀਡੀਆ ਦੇ ਵਿੱਚ, ਨਾ ਨੋਟਬੰਦੀ ਦੀ, ਨਾ ਹੀ ਰੇਲ ਬਜਟ ਦੀ। ਸਭ ਤੋਂ ਜ਼ਿਆਦਾ ਅੱਜ ਇਸ ਬਿਆਨ ਦੀ ਪ੍ਰਤੀਕਿਰਿਆ ਦੀ ਚਰਚਾ ਹੋਈ। ਉਹ ਕੀ ਸੀ ਅਸਲ ਦੇ ਵਿੱਚ? ਉੱਥੇ ਬੋਲਦਿਆਂ ਨਰਿੰਦਰ ਮੋਦੀ ਗੱਲ ਲੈ ਗਿਆ, ਕਹਿੰਦਾ ਜੀ ਕਿ ਕਾਂਗਰਸ ਦੇ ਸਮੇਂ ਹਾਲਾਤ ਕੁਝ ਇਹੋ ਜਿਹੇ ਬਣ ਗਏ ਸਨ ਕਿ ਜਿਹੜਾ ਉਸ ਸਮੇਂ ਦਾ ਰਿਸ਼ੀ ਹੁੰਦਾ ਸੀ, ਪੁਰਾਣੇ ਜ਼ਮਾਨੇ ਦਾ ਚਾਵਰਕ, ਉਹਦਾ ਸਿਧਾਂਤ ਸੀਗਾ ਜਿਹੜਾ ਉਹ ਹੀ ਲਾਗੂ ਕਰ ਦਿੱਤਾ। ਉਹਨੇ ਇੱਕ ਸ਼ਲੋਕ ਪੜ੍ਹਿਆ ਸੰਸਕ੍ਰਿਤ ਦਾ, ਯਦਾ ਜੀਵੇਤ ਸੁਖ ਜੀਵੇਤ ਕ੍ਰਿਸ਼ਨ ਕਰਿਤਵਾ ਕਰਿਤ ਪੀਵੇਤ। ਮਤਲਬ ਕਿ ਉਹਨੇ ਕਿਹਾ ਕਿ ਜਦ ਤੱਕ ਜੀਓ ਸੁਖ ਨਾਲ ਜੀਓ, ਉਧਾਰ ਲਓ ਤੇ ਘਿਓ ਪੀਓ। ਪਹਿਲੀ ਤੇ ਗੱਲ ਜਦੋਂ ਨਰਿੰਦਰ ਮੋਦੀ ਨੇ ਜੀਓ ਆਖਿਆ, ਉੱਥੇ ਸਾਰੇ ਹੱਸ ਪਏ। ਉਹਨਾਂ ਨੇ ਸਾਰਿਆਂ ਨੇ ਕਿਤੇ ਸਮਝਿਆ ਕਿ ਜੀਓ ਜਿਹੜੀ ਉਹ ਅੰਬਾਨੀ ਵਾਲੀ ਜੀਓ ਰਿਲਾਇੰਸ ਵਾਲੀ ਟੈਲੀਫੋਨ ਕਨੈਕਸ਼ਨ ਆਏ ਜਿਹੜੇ, ਸ਼ਾਇਦ ਉਹਨਾਂ ਦੀ ਗੱਲ ਕਰਨ ਲੱਗ ਪਿਆ, ਕਿਤੇ ਉਹਨਾਂ ਦੀ ਮਸ਼ਹੂਰੀ ਕਰਨ ਲੱਗ ਪਿਆ। ਸਾਰੇ ਹੱਸ ਪਏ। ਪਰ ਉਹਨੇ ਜਦੋਂ ਗੱਲ ਗਾਂਹ ਤੋਰੀ, ਕਹਿੰਦਾ ਕਿ ਜਦੋਂ ਤੱਕ ਜੀਓ ਸੁੱਖ ਨਾਲ ਜੀਓ, ਉਧਾਰ ਲਓ ਤੇ ਘਿਓ ਪੀਓ। ਪਰ ਉਹਨੇ ਨਾਲ ਇਹ ਗੱਲ ਕਹਿ ਦਿੱਤੀ ਕਿ ਉਸ ਵੇਲੇ ਭਗਵੰਤ ਮਾਨ ਨਹੀਂ ਸੀ, ਨਹੀਂ ਤੇ ਖੁਰੇ ਇਹ ਕੁਝ ਹੋਰ ਪੀਣ ਨੂੰ ਕਹਿ ਦਿੰਦੇ। ਜਦੋਂ ਉਹਨੇ ਇਹ ਗੱਲ ਆਖੀ, ਭਗਵੰਤ ਮਾਨ ਦੇ ਇਹ ਗੱਲ ਬੜੀ ਚੁੱਭੀ। ਭਗਵੰਤ ਮਾਨ ਉੱਠਿਆ, ਉੱਠ ਕੇ ਇਹਨੇ ਕੁਛ ਬੋਲਿਆ ਵੀ, ਪਰ ਉਦੋਂ ਤੱਕ ਉੱਥੇ ਬਹੁਤ ਵੱਡੇ ਪੱਧਰ ਤੇ
ਹਾ ਹੋਣ ਲੱਗ ਪਈ, ਠਹਾਕੇ ਵੱਜ ਗਏ। ਤੁਹਾਨੂੰ ਪਤਾ ਉੱਥੇ ਸੰਸਦ ਦੇ ਵਿੱਚ ਇਹੋ ਜਿਹੇ ਠਹਾਕੇ ਆ ਜਿਹੜੇ ਲਾਉਣ ਵਾਲੇ ਜ਼ਿਆਦਾ ਹੁੰਦੇ, ਤਮਾਸ਼ਬੀਨ ਜ਼ਿਆਦਾ ਹੁੰਦੇ ਆ। ਜੀ, ਜੀ। ਲਾਲਾ ਲਾਲਾ ਹੋ ਗਈ। ਭਗਵੰਤ ਮਾਨ ਨੇ ਉੱਥੇ ਜੋ ਕਿਹਾ ਉਹਦੀ ਆਵਾਜ਼ ਆ ਜਿਹੜੀ ਉਹ ਨਹੀਂ ਪਹੁੰਚੀ। ਜੋ ਉੱਥੇ ਕੈਮਰੇ ਚੱਲਦੇ ਪਏ ਸਨ ਉਹਨਾਂ ਦੇ ਵਿੱਚ ਜਿਹੜੇ ਮਾਈਕ ਸੀਗੇ ਉਹਨਾਂ ਤੱਕ ਉਹ ਆਵਾਜ਼ ਨਹੀਂ ਪਹੁੰਚੀ। ਉਸ ਤੋਂ ਬਾਅਦ ਭਗਵੰਤ ਮਾਨ ਨੇ ਬਾਹਰ ਆ ਕੇ ਬਹੁਤ ਵੱਡਾ ਬਿਆਨ ਦਿੱਤਾ। ਉਹਨੇ ਆਖਿਆ ਕਿ ਇਹਨੇ ਪ੍ਰਧਾਨ ਮੰਤਰੀ ਹੁੰਦਿਆਂ ਜੋ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗਰੀਮਾ ਹੁੰਦੀ ਉਹਨੂੰ ਨੀਵਿਆਂ ਕੀਤਾ। ਇਸ ਪੱਧਰ ਦਾ ਉਹਨੇ ਮੇਰੇ ਤੇ ਕਮੈਂਟ ਕਰਕੇ ਆਪਣੇ ਆਪ ਨੂੰ ਹੌਲਾ ਪਾਇਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਭਗਵੰਤ ਮਾਨ ਤੇ ਦੇਖੋ ਉਸ ਪੱਧਰ ਦਾ ਲੀਡਰ ਹੀ ਨਹੀਂ ਹਾਲੇ ਤੱਕ, ਜਿਸ ਪੱਧਰ ਤੇ ਅੱਜ ਨਰਿੰਦਰ ਮੋਦੀ ਨੇ ਉਹਨੂੰ ਪਹੁੰਚਾ ਦਿੱਤਾ। ਭਗਵੰਤ ਮਾਨ ਨੇ ਕੱਲ ਇੱਕ 4 ਮਿੰਟ ਦੀ ਉੱਥੇ ਸਪੀਚ ਕੀਤੀ ਸੀ ਸੰਸਦ ਦੇ ਵਿੱਚ। ਉਹਨੇ ਬਹੁਤ ਸ਼ਿੱਦਤ ਦੇ ਨਾਲ ਰਗੜੇ ਲਾਏ ਸੀ। ਰਗੜੇ ਨਹੀਂ ਕਹਿ ਸਕਦੇ, ਉਹਨੇ ਲੋਕਾਂ ਦਾ ਦਰਦ ਬਿਆਨ ਕੀਤਾ ਸੀ ਭਗਵੰਤ ਮਾਨ ਨੇ। ਦੇਖੋ ਅਸੀਂ ਉਹਦੇ ਕੰਮਾਂ ਦੇ ਆਲੋਚਕ ਹੋ ਸਕਦੇ ਹਾਂ, ਉਹਦੀ ਰਾਜਨੀਤੀ ਦੇ ਆਲੋਚਕ ਹੋ ਸਕਦੇ, ਭਗਵੰਤ ਮਾਨ ਦੇ ਜਿਹੜੇ ਲੱਛਣ ਹੁੰਦੇ ਇਹਨਾਂ ਦੇ ਆਲੋਚਕ ਹੋ ਸਕਦੇ ਆ, ਪਰ ਜਿਸ ਤਰੀਕੇ ਨਾਲ ਬੋਲਦਾ ਕੋਈ ਮਿੰਟ 2 ਮਿੰਟ 3 ਮਿੰਟ ਜਿਹੜੇ ਉਹਦੇ ਕੋਲ ਹੁੰਦੇ ਆ, ਉਹ 2-3 ਮਿੰਟਾਂ 'ਚ ਜਿਵੇਂ ਕੁੱਜੇ 'ਚ ਸਮੁੰਦਰ ਬੰਦ ਕਰਦਾ ਉੱਥੇ, ਉਹ ਤੇ ਲਾ ਮਿਸਾਲ ਆ, ਉਹ ਤੇ ਬਾ ਕਮਾਲ ਆ। ਸੋ ਕੱਲ ਵੀ ਇਹਨੇ 3-4 ਮਿੰਟਾਂ 'ਚ ਨੋਟਬੰਦੀ ਦੇ ਦੌਰਾਨ ਜੋ ਆਮ ਲੋਕਾਂ ਤੇ ਜੋ ਝੱਖੜ ਝੁੱਲਿਆ ਉਹਦੀ ਉੱਥੇ ਤਰਜ਼ੇ ਬਿਆਨੀ ਕੀਤੀ ਆ, ਉਹ ਬਾ ਕਮਾਲ ਸੀ। ਤਾਂ ਕਿਤੇ ਨਾ ਕਿਤੇ ਨਰਿੰਦਰ ਮੋਦੀ ਉਸ ਗੱਲ ਤੋਂ ਅੱਜ ਸਤਿਆ ਪਿਆ ਸੀ, ਉਸ ਗੱਲ ਤੋਂ ਚਿੜਿਆ ਪਿਆ ਸੀ ਜੋ ਅੱਜ ਉਹਨੇ ਭਗਵੰਤ ਮਾਨ ਨੂੰ ਅਸਿੱਧੇ ਰੂਪ ਦੇ ਵਿੱਚ ਇੱਕ ਟਾਂਚ ਮਾਰੀ ਹੈ। ਹੁਣ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ, ਹਾਲਾਂਕਿ ਕੌਮੀ ਮੀਡੀਆ ਜਿਹੜਾ ਉਹ ਭਗਵੰਤ ਮਾਨ ਨੂੰ ਹੀ ਉਲਟਾ ਟਾਰਗੇਟ ਕਰਦਾ ਪਿਆ, ਪਰ ਪੰਜਾਬ ਦੇ ਵਿੱਚ ਜਿਹੜੇ ਲੋਕ ਭਗਵੰਤ ਮਾਨ ਦੇ ਉਲਟ ਵੀ ਆ ਉਹ ਵੀ ਭਗਵੰਤ ਮਾਨ ਦੇ ਨਾਲ ਖੜੇ ਆ ਕਿ ਨਰਿੰਦਰ ਮੋਦੀ ਨੇ ਇਹਨੂੰ ਚੜਾਇਆ, ਇਹਦਾ ਅਪਮਾਨ ਕੀਤਾ, ਗਲਤ ਗੱਲ ਕੀਤੀ। ਤੇ ਮੈਂ ਵੀ ਜ਼ਿਆਤੀ ਤੌਰ ਤੇ ਕਹਿਣਾ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਮਜ਼ਾਕੀਆ ਜਿਹੜੇ ਆ ਭੰਡਾ ਵਾਲੇ ਕੰਮ ਆ ਇਹ ਫੱਬਦੇ ਨਹੀਂ। ਦੂਜਾ ਕੋਈ ਕਰੀ ਜਾਵੇ, ਸਿਆਸਤਦਾਨ ਕਰੀ ਜਾਵੇ, ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦਾ ਖਿਆਲ ਰੱਖਣਾ ਚਾਹੀਦਾ, ਪਰ ਇਹ ਪ੍ਰਧਾਨ ਮੰਤਰੀ ਆਪਣੇ ਅਹੁਦੇ ਦਾ ਖਿਆਲ ਰੱਖਦਾ ਹੀ ਨਹੀਂ। ਦੇਖੋ ਪਰਸੋਂ ਇਹਨਾਂ ਦਾ ਕਲਿਆਣ ਰਾਜ ਮੰਤਰੀ ਹੈ ਜਿਹੜਾ ਉਹ ਕਹਿ ਗਿਆ, ਕਹਿੰਦਾ ਜੀ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ 5% ਵਧੀ ਹੈ। ਤੇ ਅੱਜ ਇਹ ਜਨਾਬ ਉੱਥੇ ਝੂਠ ਬੋਲ ਕੇ ਕਹਿੰਦੇ ਜੀ ਹੁਣ ਤੱਕ ਅਸੀਂ 2 ਕਰੋੜ ਰੁਜ਼ਗਾਰ ਹੈ ਜਿਹੜਾ ਦੇ ਵੀ ਦਿੱਤਾ। ਸੋ ਇੱਕ ਪਾਸੇ ਇਹਨਾਂ ਦਾ ਆਪਣਾ ਮੰਤਰੀ ਹੈ ਜਿਹੜਾ ਉਹ ਕਹੀ ਜਾਂਦਾ, ਇੱਕ ਦਿਨ ਪਹਿਲਾਂ ਉਹ ਕਹੀ ਜਾਂਦਾ ਜੀ ਕਿ 5% ਬੇਰੁਜ਼ਗਾਰੀ ਵੱਧ ਗਈ ਹੈ, ਤੇ ਇਹ ਸਭ ਕਹੀ ਜਾਂਦੇ ਆ ਕਿ ਜੀ ਇਹ ਜਿਹੜੀ ਸਾਡੀ ਰੁਜ਼ਗਾਰ ਦਰ ਆ ਉਹ ਵੱਧ ਗਈ ਹੈ, ਅਸੀਂ 2 ਕਰੋੜ ਰੁਜ਼ਗਾਰ ਪੈਦਾ ਕਰ ਦਿੱਤਾ। ਸੋ ਇਹਦਾ ਹਿਸਾਬ ਕਿਤਾਬ ਅਲੱਗ ਹੀ ਹੈ, ਪਰ ਜੋ ਭਗਵੰਤ ਮਾਨ ਤੇ ਨੇ ਅੱਜ ਟੌਂਚਬਾਜ਼ੀ ਕੀਤੀ ਹੈ ਇਹ ਚੰਗੀ ਨਹੀਂ ਗਈ, ਇਹਦਾ ਸੰਦੇਸ਼ ਜਿਹੜਾ ਚੰਗਾ ਨਹੀਂ ਗਿਆ, ਕਿਉਂਕਿ ਪ੍ਰਧਾਨ ਮੰਤਰੀ ਆ, ਇਹ ਕੋਈ ਯੂਪੀ ਦੀ ਰੈਲੀ ਦੇ ਵਿੱਚ ਸੰਘ ਪ੍ਰਚਾਰਕ ਥੋੜਾ ਖੜਾ ਸੀ ਉੱਥੇ। ਜੀ ਉੱਦਾਂ ਵੈਸੇ ਵੇਖਿਆ ਜਾਵੇ ਵੀ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਅਰਵਿੰਦ ਕੇਜਰੀਵਾਲ ਤੇ ਚਲੋ ਨੈਸ਼ਨਲ ਲੈਵਲ ਤੇ ਜਾਣਦੇ ਸੀ, ਹੁਣ ਭਗਵੰਤ ਮਾਨ ਦਾ ਵੀ ਨਾਮ ਵੱਜੂਗਾ। ਦੇਖੋ ਭਗਵੰਤ ਮਾਨ, ਬਿਲਕੁਲ ਭਗਵੰਤ ਮਾਨ ਥੋੜਾ ਜਿਹਾ ਮੈਂ ਕਹਾਂਗਾ ਕਿ ਥੋੜਾ ਜਿਹਾ ਆਪਣੇ ਆਪ ਤੇ ਕਾਬੂ ਰੱਖਣਾ ਸਿੱਖ ਲਵੇ। ਔਰ ਜਿਸ ਤਰੀਕੇ ਨਾਲ ਅੱਜ ਸੰਸਦ ਦੇ ਵਿੱਚ ਭਗਵੰਤ ਮਾਨ ਦਾ ਜ਼ਿਕਰ ਹੋਇਆ, ਜੇ ਭਗਵੰਤ ਮਾਨ ਇਹਨੂੰ ਚੁਣੌਤੀ ਦੇ ਤੌਰ ਤੇ ਲਵੇ, ਦੇਖੋ ਹਰੇਕ ਬੰਦਾ, ਮੈਂ ਆਪਣੀ ਜਗ੍ਹਾ ਤੇ ਮੇਰੇ 'ਚ ਵੀ ਕਈ ਔਗਣ ਹੋਣਗੇ, ਤੁਹਾਡੇ 'ਚ ਵੀ ਹੋਣਗੇ, ਹਰੇਕ ਬੰਦਾ ਜਿਹੜਾ ਪਰਫੈਕਟ ਨਹੀਂ ਹੁੰਦਾ, ਉਹਦੇ 'ਚ ਕੁਛ ਨਾ ਕੁਛ ਕਮੀਆਂ ਹੁੰਦੀਆਂ। ਜੇ ਭਗਵੰਤ ਮਾਨ ਇਹਨੂੰ ਚੈਲੰਜ ਦੇ ਤੌਰ ਤੇ ਲੈ ਲਵੇ ਤੇ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਨਰਿੰਦਰ ਮੋਦੀ ਦੇ ਸਤੀ ਕੱਪੜੀ ਅੱਗ ਲਾਈ ਹੋਈ ਹੈ ਭਗਵੰਤ ਮਾਨ 'ਚ, ਫਿਰ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਗੁਣ ਤੇ ਹੈਗਾ, ਤੇ ਉਹ ਗੁਣ ਦਾ ਚੰਗੀ ਤਰ੍ਹਾਂ ਪ੍ਰਯੋਗ ਕਰੇ ਤੇ ਮੇਰੇ ਖਿਆਲ ਦੇ ਨਾਲ ਪਰਫੈਕਟ ਆ ਉੱਥੋਂ ਤੱਕ ਪਹੁੰਚਣ ਲਈ। ਜਿਹੜੀ ਤੁਸੀਂ ਕੌਮੀ ਮੰਚ ਦੀ ਗੱਲ ਕੀਤੀ ਹੈ, ਕੌਮੀ ਸਿਆਸੀ ਮੰਚ ਦੀ, ਤਾਂ ਭਗਵੰਤ ਮਾਨ ਲਈ ਤੇ ਬਹੁਤ ਸੁਨਹਿਰੀ ਮੌਕਾ ਹੈ। ਜੀ ਅਗਲੀ ਗੱਲ ਕਰੀਏ ਵੀ ਪੰਜਾਬ ਦੇ ਕੁਝ ਕੁ ਥਾਵਾਂ ਦੇ ਉੱਤੇ, ਕੁਝ ਹਲਕਿਆਂ ਦੇ ਕੁਝ ਵਾਰਡਸ ਦੇ ਵਿੱਚ ਮੁੜ ਵੋਟਾਂ ਪਵਾਉਣ ਦਾ ਐਲਾਨ ਹੋਇਆ ਆ। ਤੁਸੀਂ ਤੇ ਰਾਜਕਰਨਵੀਰ ਜੀ ਵਾਹਵਾ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੇ ਕੁਝ ਹਲਕਿਆਂ 'ਚ ਜਾਂ ਕੁਝ ਬੂਥਾਂ ਤੇ ਵੋਟਿੰਗ ਦੁਬਾਰਾ ਹੋਣੀ। ਅੱਜ ਇੱਕ ਇੱਥੋਂ ਦਾ ਪੰਜਾਬੀ ਨਿਊਜ਼ ਪੋਰਟਲ ਲਿਖੀ ਖੜਾ ਸੀ, ਪੰਜਾਬ ਵਿੱਚ ਮੁੜ ਪੈਣਗੀਆਂ ਵੋਟਾਂ, ਤੇ ਥੱਲੇ ਧੜਾ ਪੋਰਟਲ ਵਾਲੇ ਐਡ ਮੈਨੂੰ ਗਾਲਾਂ ਪੈਣ ਡੀਆਂ ਸੀ, ਕਹਿੰਦੇ ਸਾਨੂੰ ਤੇ ਡਰਾ ਹੀ ਦਿੱਤਾ ਪਤੰਦਰਾ, ਤੋਂ ਉੱਤੇ ਕੀ ਲਿਖਿਆ ਤੇ ਥੱਲੇ ਕੀ ਲਿਖਿਆ। ਸੋ ਮੇਰੇ ਖਿਆਲ ਦੇ ਨਾਲ ਉਹ ਕਿਤੇ ਨਾ ਕਿਤੇ ਗੱਲ ਕਹਿਣ ਦੇ ਵਿੱਚ ਥੋੜਾ ਫਰਕ ਪੈ ਜਾਂਦਾ। ਇਹ ਕੁਝ ਹਲਕਿਆਂ ਦੇ ਵਿੱਚ ਤੇ ਕੁਝ ਹਲਕਿਆਂ ਦੀਆਂ ਅੱਗੇ ਸੀਟਾਂ ਨੇ, ਉਹਨਾਂ ਤੇ ਇਹ ਚੋਣ ਜਿਹੜੀ ਆ ਦੁਬਾਰਾ ਹੋਣੀ ਆ। ਮਸਲਨ ਇੱਕ ਤੇ ਜਿੱਦਾਂ ਅੰਮ੍ਰਿਤਸਰ ਆ, ਲੋਕ ਸਭਾ ਦੀ ਜ਼ਿਮਨੀ ਚੋਣ ਵੀ ਹੁੰਦੀ ਪਈ ਸੀ, ਤੁਹਾਨੂੰ ਪਤਾ ਹੀ ਹੈ, ਨਾਲ ਹੀ ਉਹ ਲੋਕ ਸਭਾ ਦੀ ਚੋਣ ਵੀ ਹੋਣ ਜਾ ਰਹੀ ਸੀਗੀ। ਸੋ ਉੱਥੇ ਇੱਕ ਤੇ ਚੋਣ ਦੁਬਾਰਾ ਹੋਣੀ ਹੈ। 16 ਮੇਰੇ ਖਿਆਲ ਦੇ ਨਾਲ ਉਹ ਪੋਲਿੰਗ ਸਟੇਸ਼ਨ ਹੈ ਜਿਨ੍ਹਾਂ ਤੇ ਉਹ ਰੀਪੋਲ ਹੋਣੀ ਆ। ਇਸ ਤੋਂ ਇਲਾਵਾ
ਜੇ ਗੱਲ ਕਰੀਏ ਮੁਕਤਸਰ ਹੈ, ਜਿੱਦਾਂ ਇਹਦੇ 9 ਪੋਲਿੰਗ ਸਟੇਸ਼ਨ ਹੈ, ਇਹ ਵਿਧਾਨ ਸਭਾ ਹਲਕੇ ਆ। ਮਜੀਠਾ ਜਿਸ ਤਰ੍ਹਾਂ ਇਹਦੇ 'ਚ ਮੋਗਾ ਇੱਕ, ਉਹਦੇ 'ਚ ਸਰਦੂਲਗੜ੍ਹ, ਇਸ ਤਰ੍ਹਾਂ ਸੰਗਰੂਰ ਆ, ਕੁਛ ਉਹਦੇ ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਹੋਣੀ ਆ। ਹੁਣ ਦੇਖੋ ਇਹ ਜਿਹੜੀ ਪੋਲਿੰਗ ਹੋਣੀ ਹੈ ਇਹ ਇਸ ਕਰਕੇ ਹੋ ਰਹੀ ਆ ਕਿਉਂਕਿ ਇਹਨਾਂ ਹਲਕਿਆਂ ਦੇ ਵਿੱਚ ਜਿਹੜੇ ਪੋਲਿੰਗ ਸਟੇਸ਼ਨ ਸੀ ਜੋ ਦਿੱਤੇ ਹੋਏ ਆ ਕ੍ਰਮਵਾਰ, ਜਿਨ੍ਹਾਂ 'ਤੇ ਚੋਣ ਕਮਿਸ਼ਨ ਨੇ ਦੁਬਾਰਾ ਇਹ ਕਾਲ ਕੀਤੀ ਹੈ ਕਿ ਇੱਥੇ ਦੁਬਾਰਾ ਵੋਟਿੰਗ ਕਰਵਾਈ ਜਾਵੇ। ਸੋ ਇਹਨਾਂ ਦੇ ਵਿੱਚ ਮਸ਼ੀਨਾਂ 'ਚ ਦਿੱਕਤ ਆਈ ਹੈ, ਸਾਰਿਆਂ 'ਚ ਕਾਮਨ ਪ੍ਰੋਬਲਮ ਆ, ਸਾਂਝੀ ਸਮੱਸਿਆ, ਔਰ ਇਹਦੇ ਨਾਲ ਚੋਣ ਕਮਿਸ਼ਨ ਨੂੰ ਲੱਗਿਆ ਕਿਤੇ ਨਾ ਕਿਤੇ ਇੱਥੇ ਵੋਟਿੰਗ ਪ੍ਰਭਾਵਿਤ ਹੋਈ ਹੈ। ਇਹਨਾਂ ਥਾਵਾਂ 'ਤੇ ਵੋਟਿੰਗ ਹੈ ਜਿਹੜੀ ਦੁਬਾਰਾ ਕਰਾਉਣੀ ਚਾਹੀਦੀ ਹੈ। ਪਰ ਕਮਾਲ ਦੀ ਗੱਲ ਹੈ ਰਾਜਕਰਨਵੀਰ ਸਿੰਘ ਜੀ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਆ, ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਵਾਲ ਚੁੱਕ ਚੁੱਕਿਆ ਇਸ ਸਿਸਟਮ ਤੇ ਜੋ ਇਹਨਾਂ ਨੇ ਅਪਣਾਇਆ ਹੈ ਵੋਟਿੰਗ ਲਈ। EVM ਮਸ਼ੀਨਾਂ ਜਿਹੜੀਆਂ ਇੱਥੇ ਲਾਈਆਂ ਗਈਆਂ, ਪੈਟ ਮਸ਼ੀਨਾਂ ਜਿਹੜੀਆਂ ਲਾਈਆਂ ਗਈਆਂ, ਉਹ ਤੇ ਸਵਾਲ ਚੁੱਕ ਹੀ ਰਹੇ ਆ। ਦੂਜੇ ਪਾਸੇ ਅੱਜ ਵਿਕਰਮਜੀਤ ਮਜੀਠੀਆ ਨੇ ਵੀ ਇਸ ਗੱਲ ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਹ ਕਹਿੰਦਾ ਕਿ ਦੁਬਾਰਾ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ, ਯਾਨੀ ਉਹਦੀ ਵੀ ਤਸੱਲੀ ਨਹੀਂ ਹੈ। ਤੀਜੇ ਪਾਸੇ ਆਮ ਆਦਮੀ ਪਾਰਟੀ ਦਾ ਇੱਕ ਹੋਰ ਇਹਨਾਂ ਦਾ ਲੀਗਲ ਸੈੱਲ ਦਾ ਇੱਕ ਵਾਹਵਾ ਉੱਚ ਅਹੁਦੇ ਤੇ ਬੈਠਾ ਵਿਅਕਤੀ, ਉਹ ਕਹਿੰਦਾ ਕਿ ਨਹੀਂ ਜੀ, ਸਭ ਕੁਛ ਹੈ ਜਿਹੜਾ ਬਿਲਕੁਲ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਿਆ। ਸੋ ਸਮਝ ਤੋਂ ਪਰੇ ਦੀ ਗੱਲ ਆ। ਪਰ ਜਿਸ ਤਰੀਕੇ ਦੇ ਨਾਲ ਐਡੇ ਵੱਡੇ ਪੱਧਰ ਤੇ EVM ਮਸ਼ੀਨਾਂ ਖਰਾਬ ਹੋਈਆਂ, ਦੁਬਾਰਾ ਵੋਟਿੰਗ ਹੋਣ ਜਾ ਰਹੀ ਹੈ, ਔਰ ਮੈਂ ਦੱਸ ਦੇਵਾਂ ਕਿ ਦੁਬਾਰਾ ਵੋਟਿੰਗ ਹੋਣ ਲਈ ਬਿਲਕੁਲ ਸਥਿਤੀ ਹੁਣ ਫੇਰ ਚੋਣ ਕਮਿਸ਼ਨ ਨੇ ਉਹੋ ਜਿਹੀ ਬਣਾਈ ਹੈ ਜਿਹੋ ਜਿਹੀ ਵੋਟਾਂ ਤੋਂ ਐਨ 48 ਘੰਟੇ ਪਹਿਲਾਂ ਬਣਾਈ ਗਈ ਸੀ। ਮਸਲਨ ਕਿ ਬਾਹਰੀ ਲੋਕ ਆ ਜਿਹੜੇ, ਉਹਨਾਂ ਨੂੰ ਬਾਹਰ ਹੋਣ ਦੇ ਨਿਰਦੇਸ਼ ਕੀਤੇ ਕਿ ਉਹ ਪੰਜਾਬ ਦੇ ਵਿੱਚ ਨਹੀਂ ਰਹਿ ਸਕਣਗੇ ਜਿਨ੍ਹਾਂ ਦੀ ਵੋਟ ਨਹੀਂ ਹੈ। ਜਿਸ ਤਰ੍ਹਾਂ ਅੱਗੇ ਠੇਕਿਆਂ ਪ੍ਰਤੀ ਹੋਏ ਸਨ ਹੁਕਮ, ਬਿਲਕੁਲ ਉਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉਹਨਾਂ ਇਲਾਕਿਆਂ 'ਚ ਕ੍ਰੀਏਟ ਕੀਤੀ ਗਈ ਹੈ। ਪਰ ਇਹ ਆ ਕਿ ਜਿੰਨੀਆਂ EVM ਮਸ਼ੀਨਾਂ ਐਤਕੀ ਖਰਾਬ ਹੋਈਆਂ, ਪਹਿਲਾਂ ਕਦੇ ਇੰਨੀ ਸ਼ਿਕਾਇਤ ਨਹੀਂ ਸੀ ਆਈ। ਲੋਕਾਂ ਦਾ ਯਕੀਨ ਪਹਿਲਾਂ ਹੀ EVM ਮਸ਼ੀਨਾਂ ਤੇ ਬਹੁਤ ਮੈਂ ਕਹਾਂਗਾ ਕਿ ਬੜਾ ਮੁਸ਼ਕਿਲ, ਬਹੁਤ ਔਖਾ ਵੱਜਦਾ ਹੈ। ਜੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਣਗੀਆਂ, ਇਸ ਤਰ੍ਹਾਂ ਦੀਆਂ ਗੁੰਜਾਇਸ਼ਾਂ ਦੁਬਾਰਾ ਬਣਨਗੀਆਂ, ਤੇ ਉਹ ਜਿਹੜਾ ਬਚਿਆ ਖੁਚਿਆ ਭਰੋਸਾ ਹੈ ਉਹਨੂੰ ਵੀ ਖੁਰਾ ਲੱਗੇਗਾ। ਇਸ ਪਾਸੇ ਸ਼ਿੱਦਤ ਨਾਲ ਸੋਚਣ ਦੀ ਜ਼ਰੂਰਤ ਹੈ। ਜੀ ਜੀ। ਅਗਲੀ ਬਿੰਦੂ ਜੀ ਗੱਲ ਕਰੀਏ ਵੀ 95 ਕਰੋੜ ਮੋਬਾਈਲ ਫੋਨ ਧਾਰਕਾਂ ਦੀ ਦੁਬਾਰਾ ਹੋਵੇਗੀ ਪੜਤਾਲ। ਜੀ ਪਹਿਲੀ ਗੱਲ ਤੇ ਹੈ ਕਿ ਸਾਡੇ ਮੁਲਕ ਦੀ ਆਬਾਦੀ ਸੁੱਖ ਨਾਲ ਵਾਹਵਾ ਆ। 95 ਕਰੋੜ ਕੱਲਾ ਪ੍ਰੀਪੇਡ ਯੂਜ਼ਰ ਆ, ਪ੍ਰੀਪੇਡ ਯੂਜ਼ਰ ਹੈ। ਜੇ ਇਹਦੇ 'ਚ 10 ਕਰੋੜ ਹੋਰ ਪੋਸਟਪੇਡ ਯੂਜ਼ਰ ਜੋੜ ਦਈਏ ਤੇ ਇਹ ਬਣ ਗਈ 105 ਕਰੋੜ। 105 ਕਰੋੜ ਮੇਰੇ ਖਿਆਲ ਦੇ ਨਾਲ ਜਿੰਨੀ ਪ੍ਰਿਥਵੀ ਤੇ ਜਨਤਾ ਹੈ ਉਹਦਾ 6ਵਾਂ-7ਵਾਂ ਹਿੱਸਾ ਬਣ ਜਾਂਦੀ ਹੈ, 7ਵਾਂ ਕੋਈ ਹਿੱਸਾ ਬਣ ਜਾਂਦੀ ਹੈ। ਸੋ ਇਹ ਇਕੱਲੇ ਸਾਡੇ ਇੱਥੇ ਫੋਨ ਯੂਜ਼ਰ ਆ। ਜੇ ਆਬਾਦੀ ਲਾ ਲਈਏ ਤੇ ਉਹ ਇਹ ਤੋਂ ਵੀ ਗਾਂਹ ਜਾਂਦੀ ਹੈ। ਇਹ ਪ੍ਰੀਪੇਡ ਯੂਜ਼ਰ ਦੇ ਲਈ ਛਾਨਣਾ ਲਾਇਆ ਜਾ ਰਿਹਾ, ਔਰ ਲਾਇਆ ਜਾ ਰਿਹਾ ਸੁਪਰੀਮ ਕੋਰਟ ਦੇ ਹੁਕਮਾਂ ਤੇ। ਅਸਲ ਦੇ ਵਿੱਚ ਕਿਉਂਕਿ ਇੱਕ ਆਸ਼ੰਕਾ ਬਣੀ ਹੋਈ ਆ, ਇੱਕ ਕਿਤੇ ਨਾ ਕਿਤੇ ਸੰਭਾਵਨਾ ਬਣੀ ਹੋਈ ਆ ਕਿ ਇਹ ਜਿਹੜੇ 95 ਕਰੋੜ ਪ੍ਰੀਪੇਡ ਯੂਜ਼ਰ ਆ, ਇਹਨਾਂ ਦੇ ਵਿੱਚ 5-7% ਇਹੋ ਜਿਹੇ ਲੋਕ ਆ ਜਿਨ੍ਹਾਂ ਦੀਆਂ ਆਈਡੈਂਟੀਆਂ ਜਿਹੜੀਆਂ ਲਾਈਆਂ ਹੋਈਆਂ ਨੰਬਰਾਂ ਤੇ, ਉਹ ਜਾਂ ਤੇ ਜਾਲੀ ਹੈ ਜਾਂ ਫਿਰ ਇੱਕ ਦੂਜੇ ਤੋਂ ਚੋਰੀ ਕੀਤੀਆਂ ਜਾਂ ਫੜਾ ਕੇ ਲਾਈਆਂ ਗਈਆਂ। ਤੇ ਇਹਨਾਂ ਦੇ ਵਿੱਚ ਇਹ ਜਿਹੜੀ ਇਹ ਗੜਬੜੀ ਹੈ, ਉਹ ਗੜਬੜੀ ਕਿਤੇ ਨਾ ਕਿਤੇ ਸ਼ੱਕ, ਕਿਤੇ ਨਾ ਕਿਤੇ ਤੌਖਲਾ ਪ੍ਰਗਟ ਕਰਦੀ ਹੈ ਕਿ ਹੀਰ-ਫੇਰ ਹੋ ਸਕਦੀ ਹੈ। ਖਾਸ ਤੌਰ ਤੇ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਡਾ ਜਿਹੜਾ ਮੋਬਾਈਲ ਨੰਬਰ ਆ ਉਹ ਤੁਹਾਡੇ ਬੈਂਕ ਖਾਤੇ ਦੇ ਨਾਲ ਜੋੜਿਆ ਜਾਂਦਾ ਹੈ। ਸੋ ਉੱਥੋਂ ਤੁਹਾਨੂੰ ਸੀਕਰਟ ਇਨਫੋਰਮੇਸ਼ਨ ਵੀ ਆਉਂਦੀ ਹੈ। ਤੁਹਾਨੂੰ ਜਿਹੜਾ ਤੁਸੀਂ ਪੇਟੀਐਮ ਥਰੂ ਕਰਦੇ ਹੋ ਲੈਣ ਦੇਣ ਜਾਂ ਹੋਰ ਡਿਜੀਟਲ ਲੈਣ ਦੇਣ ਕਰਦੇ ਹੋ, ਉਹ ਤੁਹਾਨੂੰ ਵਨ ਟਾਈਮ ਉਹ ਪਾਸਵਰਡ ਵੀ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਕਿ ਸਿਕਿਉਰਿਟੀ ਦੇ ਮੱਦੇ-ਨਜ਼ਰ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਇਹਨਾਂ ਸਾਰੇ 95 ਕਰੋੜ ਯੂਜ਼ਰਸ ਦੀ ਹੈ ਜਿਹੜੀ ਉਹ ਦੁਬਾਰਾ ਪੜਤਾਲ ਕਰੋ, ਵੈਰੀਫਿਕੇਸ਼ਨ ਕਰੋ, ਔਰ ਇਹਨੂੰ ਆਧਾਰ ਕਾਰਡ ਦੇ ਨਾਲ ਜੋੜੋ। ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਕੋਈ ਵੀ ਮੋਬਾਈਲ ਯੂਜ਼ਰ ਆ ਜਿਹੜਾ ਵੀ ਕਿਸੇ ਵੀ ਕੰਪਨੀ ਦਾ ਉਹ ਸਿਮ ਵਰਤਦਾ, ਉਹਨੂੰ ਆਧਾਰ ਕਾਰਡ ਦੇ ਨਾਲ ਜੋੜ ਦਿਓ। ਉਹਦੀ ਆਇਡੈਂਟੀ ਹੈ ਜਿਹੜੀ ਆਧਾਰ ਕਾਰਡ ਨਾਲ ਜੋੜ ਦਿਓ। ਸ਼ਾਇਦ ਜੀਓ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ, ਰਿਲਾਇੰਸ ਵਾਲਿਆਂ ਨੂੰ, ਉਹਨਾਂ ਨੇ ਤਾਂ ਆਧਾਰ ਕਾਰਡ ਤੇ ਕੀਤਾ ਸ਼ੁਰੂ ਦੇ ਵਿੱਚ, ਪਰ ਦੂਜੀਆਂ ਟੈਲੀਕਾਮ ਕੰਪਨੀਆਂ ਜਿਹੜੀਆਂ, ਉਹਨਾਂ ਨੂੰ ਹੁਣ ਜਲਦ ਇਸ ਪ੍ਰਕਿਰਿਆ ਨੂੰ ਅਪਣਾਉਣਾ ਪਵੇਗਾ। ਇਹਦੇ ਲਈ ਸੁਪਰੀਮ ਕੋਰਟ ਨੇ 1 ਸਾਲ ਦਾ ਵਕਫਾ ਰੱਖਿਆ ਕਿ 1 ਸਾਲ ਦੇ ਅੰਦਰ ਅੰਦਰ ਤੁਸੀਂ ਇਹ ਪ੍ਰਕਿਰਿਆ ਜਿਹੜੀ
ਤੋੜ ਚਾੜ ਲਓ। ਇਹਦੇ ਲਈ ਉਹਨਾਂ ਨੇ ਕਿਹਾ ਕਿ ਜਿੱਥੋਂ ਤੁਸੀਂ ਰੀਚਾਰਜ ਕਰਵਾਉਂਦੇ ਹੋ ਜਿਨ੍ਹਾਂ ਸਟਾਲਾਂ ਤੇ ਜਾ ਕੇ, ਉਹਨਾਂ ਤੇ ਜਾ ਕੇ, ਉਹਨਾਂ ਕਾਊਂਟਰਾਂ ਤੇ ਜਾ ਕੇ ਤੁਸੀਂ ਇਹ ਫਾਰਮ ਹੈ ਜਿਹੜਾ ਫਿਲ ਕਰ ਸਕਦੇ ਹੋ ਤੇ ਆਪਣੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਪੂਰੀ ਕਰ ਸਕਦੇ ਹੋ। ਹੁਣ ਸਾਲ ਦਾ ਸਮਾਂ ਇਸ ਕਰਕੇ ਰੱਖਿਆ ਉਹਨਾਂ ਕਿਹਾ ਕਿ ਨੋਟਬੰਦੀ ਤੋਂ ਮਸਾਂ ਤੇ ਤੁਹਾਡੀ ਜਾਨ ਛੁੱਟੀ ਹੈ, ਜੇ ਸਮਾਂ ਥੋੜ੍ਹਾ ਹੋਇਆ ਤੇ ਮੁੜ ਕੇ ਇਹੋ ਜਿਹੀਆਂ ਜਿਹੜੀਆਂ ਟੈਲੀਕਾਮ ਕੰਪਨੀਆਂ ਦੀ ਕਾਊਂਟਰ ਆ ਉਹਨਾਂ ਤੇ ਫਿਰ ਇਹੋ ਜਿਹੀਆਂ ਲਾਈਨਾਂ ਲੱਗ ਜਾਣੀਆਂ, ਇਸ ਕਰਕੇ ਸਾਲ ਦਾ ਸਮਾਂ ਰੱਖਿਆ ਗਿਆ। ਹੁਣ ਸਵਾਲ ਇਹ ਉੱਠਦਾ ਹੈ ਰਾਜਕਰਨਵੀਰ ਸਿੰਘ ਜੀ ਕਿ ਪ੍ਰੀਪੇਡ ਯੂਜ਼ਰਸ ਤਾਂ ਇਸ ਛਾਨਣੇ ਚੋਂ ਲੰਘਣਗੇ, ਫਿਰ ਪੋਸਟਪੇਡ ਕਿਉਂ ਬਚੇ ਰਹਿਣ? ਤਾਂ ਇੱਥੇ ਇੱਕ ਜਵਾਬ ਆ ਕਿ ਦੇਖੋ ਪ੍ਰੀਪੇਡ ਯੂਜ਼ਰ ਆ ਜਿਹੜੇ ਉਹਨਾਂ ਦਾ ਬਿੱਲ ਨਹੀਂ ਆਉਂਦਾ, ਜਦ ਕਿ ਦੂਜੇ ਪਾਸੇ ਜਿਹੜੇ ਪੋਸਟਪੇਡ ਯੂਜ਼ਰ ਆ ਉਹਨਾਂ ਦਾ ਬਿੱਲ ਮੰਥਲੀ ਬਿੱਲ ਹੈ ਜਿਹੜਾ ਉਹ ਉਹਨਾਂ ਦੇ ਘਰਦਿਆਂ ਦੇ ਘਰ ਦੇ ਪਤਿਆਂ ਤੇ ਆਉਂਦਾ ਹੈ। ਸੋ ਉੱਥੇ ਗੁੰਜਾਇਸ਼ ਹੈ ਜਿਹੜੀ ਘੱਟ ਹੈ, ਇਸ ਕਰਕੇ ਇਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੇ ਪ੍ਰੀਪੇਡ ਯੂਜ਼ਰ ਹੈ ਉਹਨਾਂ ਨੂੰ ਪਹਿਲਾਂ ਛਾਨਣਾ ਲਾਇਆ ਜਾਵੇ, ਜੇ ਪੋਸਟਪੇਡ ਜਿਹੜੇ ਯੂਜ਼ਰ ਆ ਜੇ ਉਹਨਾਂ ਦੀ ਜ਼ਰੂਰਤ ਹੋਈ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨਾਲ ਵੇਖਿਆ ਜਾਏਗਾ, ਨਜਿੱਠਿਆ ਜਾਏਗਾ। ਸੋ ਕੁੱਲ ਮਿਲਾ ਕੇ ਇੱਕ ਵੱਡੀ ਪ੍ਰਕਿਰਿਆ ਹੈ, ਦੇਖਾਂਗੇ ਕਿੰਨੇ ਚਿਰ ਦੇ ਵਿੱਚ ਤੇ ਕਿੰਨੇ ਇਹ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚੜ੍ਹਦੀ ਹੈ। ਜੀ ਜੀ ਜੀ। ਅਤੇ ਮਿੰਟੂ ਜੀ ਆਪਾਂ ਅਗਲੀ ਗੱਲ ਕਰੀਏ ਵੀ ਸਿੱਖਾਂ ਤੇ ਬਣ ਰਹੇ ਚੁਟਕਲਿਆਂ ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਨੇ ਕਿਤੇ ਹੱਥ ਖੜੇ। ਦੇਖੋ ਇਹ ਬੜੀ ਲੰਮੀ ਸੁਣਵਾਈ ਚੱਲੀ ਹੈ, ਕਾਫੀ ਮੇਰੇ ਖਿਆਲ ਦੇ ਨਾਲ ਸਾਲ 1.5 ਸਾਲ ਹੋ ਗਿਆ ਇਹ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸੁਣਵਾਈ ਸੀਗੀ, ਲਗਾਤਾਰ ਤਰੀਕਾਂ ਪਾਈ ਗਈਆਂ। ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਭਾਈ ਤੁਸੀਂ ਆਪਣਾ ਇੱਥੇ ਆ ਕੇ ਕੋਈ ਤਰਕ ਰੱਖੋ ਕੀ ਹੋਣਾ ਚਾਹੀਦਾ। ਸਿੱਖ ਬੁੱਧੀਜੀਵੀਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਸੀ ਸੁਪਰੀਮ ਕੋਰਟ ਦੇ ਬੈਂਚ ਦੇ ਜਿਹੜੇ ਜੱਜ ਸੀਗੇ ਕਿ ਭਾਈ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਸ ਮਸਲੇ ਤੇ, ਅਦਾਲਤ ਕੀ ਕਰ ਸਕਦੀ ਹੈ। ਇਹ ਮਸਲਾ ਜਿਹੜਾ ਗਿਆ ਸੀਗਾ ਅਦਾਲਤ ਦੇ ਵਿੱਚ, ਇੱਕ ਬੀਬੀ ਲੈ ਕੇ ਗਈ ਸੀਗੀ, ਉਹ ਬੀਬੀ ਮੇਰੇ ਖਿਆਲ ਦੇ ਨਾਲ ਸਿੱਖ ਪਰਿਵਾਰ ਨਾਲ ਸੰਬੰਧਿਤ ਸੀਗੀ ਤੇ ਹਿੰਦੂ ਫੈਮਿਲੀ ਦੇ ਵਿੱਚ ਉਹਦੀ ਸ਼ਾਦੀ ਹੋਈ ਸੀਗੀ ਤੇ ਉਹਦੇ ਗਾਂ ਜਿਹੜੇ ਬੱਚੇ ਸਨ ਉਹ ਸਕੂਲ ਦੇ ਵਿੱਚ ਜਦੋਂ ਜਾਂਦੇ ਸੀਗੇ ਤੇ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਉਹਨੇ ਸ਼ੌਂਕ ਦੇ ਨਾਲ ਸਿੰਘ ਲਾਇਆ ਹੋਇਆ ਸੀਗਾ, ਚਾਅ ਦੇ ਨਾਲ ਕੌਰ ਲਾਇਆ ਹੋਇਆ ਸੀਗਾ। ਉਹ ਵੀ ਕਹਿੰਦੀ ਕਿ ਜਦੋਂ ਉਹ ਸਕੂਲ ਦੇ ਵਿੱਚ ਜਾਂਦੇ ਸੀ ਤੇ ਫਿਰ ਉਹਨਾਂ ਦੇ ਜਿਹੜੇ ਸਹਿਪਾਠੀ ਸੀਗੇ ਉਹ ਚੁਟਕਲੇ ਬਣਾਉਂਦੇ ਸਨ ਉਹਨਾਂ ਤੇ ਬੱਚੇ ਆ ਕੇ ਘਰ ਦੇ ਵਿੱਚ ਉਹ ਆਪਣੀ ਮਾਂ ਦੇ ਨਾਲ ਰੋਸਾ ਜ਼ਾਹਰ ਕਰਦੇ ਸਨ ਕਿ ਤੂੰ ਸਾਡਾ ਇਹ ਨਾਂ ਕਾਹਤੋਂ ਰੱਖਿਆ। ਉਹ ਕਹਿੰਦੀ ਕਿ ਮੈਨੂੰ ਫਿਰ ਬੜੀ ਹੀਨ ਭਾਵਨਾ ਮਹਿਸੂਸ ਹੁੰਦੀ ਸੀ ਕਿ ਇਹ ਕਮਾਲ ਦੀ ਗੱਲ ਆ ਕਿ ਕੋਈ ਆਪਣੇ ਧਰਮ ਦੀ ਆਜ਼ਾਦੀ ਦੇ ਮੁਤਾਬਕ ਆਪਣੇ ਬੱਚਿਆਂ ਦੇ ਨਾਮ ਨਹੀਂ ਰੱਖ ਸਕਦਾ। ਸੋ ਉਹ ਬੀਬੀ ਵਕੀਲ ਸੀ, ਉਹਨੇ ਆ ਕੇ ਫਿਰ ਪਟੀਸ਼ਨ ਦਾਇਰ ਕੀਤੀ, ਉਹਦੇ ਤੇ ਸੁਣਵਾਈ ਚਲਦੀ ਇੱਥੋਂ ਤੱਕ ਪਹੁੰਚੀ। ਹੁਣ ਸੁਪਰੀਮ ਕੋਰਟ ਨੇ ਹੱਥ ਖੜੇ ਇਹ ਕਹਿ ਕੇ ਕੀਤਾ ਕਿ ਭਾਈ ਇਹ ਕਾਨੂੰਨ ਦੇ ਮੁਤਾਬਕ ਤੁਸੀਂ ਕੇਸ ਤੇ ਦਰਜ ਕਰਵਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕਮੈਂਟ ਕੀਤਾ, ਕਿਸੇ ਨੇ ਇਸ ਤਰ੍ਹਾਂ ਦਾ ਚੁਟਕਲਾ ਬਣਾਇਆ ਮਜ਼ਾਕੀਆ ਲਹਿਜ਼ੇ ਦੇ ਵਿੱਚ ਜੋ ਤੁਹਾਨੂੰ ਹਰਟ ਕਰਦਾ, ਜੋ ਤੁਹਾਨੂੰ ਜ਼ਲੀਲ ਕਰਦਾ, ਬੇਇੱਜ਼ਤ ਕਰਦਾ, ਤੁਸੀਂ ਕੇਸ ਤੇ ਦਰਜ ਕਰਾ ਸਕਦੇ ਹੋ। ਪਰ ਨਾਗਰਿਕਾਂ ਤੇ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਜਿਹੜੀ ਥੋਪੀ ਜਾਵੇ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀ। ਸੋ ਸਾਫ਼ ਕਰ ਦਿੱਤਾ ਗਿਆ, ਦੋਨੇ ਚੀਜ਼ਾਂ ਹੀ ਸਾਫ਼ ਕਰ ਦਿੱਤੀਆਂ ਗਈਆਂ। ਇੱਕ ਤੇ ਇਹ ਕਿ ਬੋਲਣ ਤੇ ਵਿਚਾਰਾਂ ਦੇ ਪ੍ਰਗਟਾਵੇ ਤੇ ਇਸ ਤਰ੍ਹਾਂ ਦੀ ਕੋਈ ਵੀ ਪਾਬੰਦੀ ਹੈ ਜਿਹੜੀ ਉਹ ਨਹੀਂ ਆਇਦ ਕੀਤੀ ਜਾ ਸਕਦੀ। ਪਰ ਨਾਲ ਹੀ ਇਹ ਸਾਫ਼ ਕਰ ਦਿੱਤਾ ਗਿਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਇੱਜ਼ਤ ਤੇ ਤੁਹਾਡੀ ਸ਼ਾਨ ਤੇ ਕੋਈ ਹਮਲਾ ਕਰਦਾ, ਜਾਣ ਬੁੱਝ ਕੇ ਕਰਦਾ, ਕਿਤੇ ਚਲੋ ਲਾਈਟ ਮੂਡ ਦੇ ਵਿੱਚ ਆਪਾਂ ਕਈ ਵਾਰ ਕਰਦੇ ਹਾਂ ਆਪਸ ਦੇ ਵਿੱਚ ਮਜ਼ਾਕ, ਔਰ ਇਹ ਸਮਾਜ ਦਾ ਹਿੱਸਾ ਹੈ, ਹੋਣਾ ਵੀ ਚਾਹੀਦਾ, ਹਾਸਾ ਠੱਠਾ ਚੱਲਣਾ ਚਾਹੀਦਾ। ਪਰ ਜਾਣ ਬੁੱਝ ਕੇ ਜੇਕਰ ਲੱਗਦਾ ਕਿਸੇ ਨੂੰ ਕਿ ਇਹ ਮੈਨੂੰ ਨੀਵਿਆਂ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਸੂਰਤ ਦੇ ਵਿੱਚ ਤੁਸੀਂ ਕੇਸ ਦਰਜ ਕਰਵਾ ਸਕਦੇ ਹੋ। ਇਹ ਸੁਪਰੀਮ ਕੋਰਟ ਨੇ ਸਾਫ਼ ਕੀਤਾ। ਦੂਜਾ, ਸਕੂਲੀ ਬੱਚਿਆਂ ਲਈ ਉਹਨਾਂ ਨੇ ਕਿਹਾ ਕਿ ਜੇ ਸਕੂਲ ਦੇ ਵਿੱਚ ਸਿੱਖਾਂ ਦੇ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤੇ ਉਹ ਸਕੂਲ ਪ੍ਰਬੰਧਨ ਨਾਲ ਗੱਲ ਕਰਨ। ਜੇ ਉਹ ਉੱਥੇ ਆਪਣੇ ਪੱਧਰ ਤੇ ਸਕੂਲ ਪ੍ਰਬੰਧਨ ਗੱਲ ਨਹੀਂ ਨਜਿੱਠਦਾ, ਗੱਲ ਨਹੀਂ ਨਿਬੇੜਦਾ ਤੇ ਫਿਰ ਉਹਦੇ ਲਈ ਕਾਨੂੰਨੀ ਰਾਹ ਜਿਹੜਾ ਉਹ ਖੁੱਲ੍ਹਾ ਹੋਏਗਾ। ਸੋ ਇਹ ਸੁਪਰੀਮ ਕੋਰਟ ਨੇ ਕੁਝ ਗੱਲਾਂ ਜਿਹੜੀਆਂ ਉਹ ਸਾਫ਼ ਕੀਤੀਆਂ। ਉਸ ਤਰ੍ਹਾਂ ਇਹਨਾਂ ਨੇ ਅਗਲੀ ਸੁਣਵਾਈ ਹੈ ਜਿਹੜੀ ਉਹ 27 ਮਾਰਚ ਮੁਕਰਰ ਕੀਤੀ ਹੈ। ਮੇਰੇ ਖਿਆਲ ਦੇ ਨਾਲ ਲੱਗੇਗੀ ਨਹੀਂ। ਪੋਰਨ ਸਾਈਟਾਂ ਤੇ ਇੱਥੇ ਉੱਠੀ ਸੀਗੀ ਮੰਗ ਕਿ ਪਾਬੰਦੀ ਲਾਈ ਜਾਵੇ, ਉਹ ਵੀ ਵਿੱਚ ਵਿਚਾਲੇ ਰਹਿ ਗਈ ਸੀਗੀ। ਬਾਕੀ ਵਿਚਾਰਾਂ ਦੇ ਪ੍ਰਗਟਾਵੇ ਤੇ ਬਹੁਤ ਵੱਡੀ ਬਹਿਸ ਅੱਗੇ ਹੋ ਚੁੱਕੀ ਹੈ। ਇੱਥੋਂ ਤੱਕ ਕਿ ਇੱਕ ਕਾਰਟੂਨਿਸਟ ਨੇ ਇੱਕ ਵਾਰੀ ਟਾਇਲਟ ਸੀਟ ਬਣਾ ਕੇ ਉੱਤੇ ਸੰਸਦ ਦੀ ਫੋਟੋ ਲਾ ਦਿੱਤੀ ਸੀਗੀ। ਉਹ ਵੀ ਉਦੋਂ ਰੌਲਾ ਪਿਆ ਤੇ ਉਦੋਂ ਵੀ
ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀਗਾ ਕਿ ਨਹੀਂ, ਇਹ ਵਿਚਾਰਾਂ ਦੇ ਪ੍ਰਗਟਾਵੇ ਤੇ ਪਾਬੰਦੀ ਨਹੀਂ ਲੱਗ ਸਕਦੀ। ਪਰ ਇਹ ਚੀਜ਼ ਇੱਕ ਸਿੱਖਾਂ ਦੇ ਹੱਕ 'ਚ ਚੰਗੀ ਗਈ ਹੈ ਕਿ ਹੁਣ ਇਸ ਮਸਲੇ ਦੇ ਵਿੱਚ ਜਿੱਥੇ ਕਿਸੇ ਨੂੰ ਲੱਗੇਗਾ ਕਿ ਮੈਨੂੰ ਜਾਣਬੁੱਝ ਕੇ ਜ਼ਲੀਲ ਕਰਨ ਦੀ ਭਾਵਨਾ ਦੇ ਨਾਲ ਕੋਈ ਚੁਟਕਲਾ, ਕੋਈ ਇਸ ਤਰ੍ਹਾਂ ਦਾ ਫਿਕਰਾ ਕੱਸਿਆ ਗਿਆ, ਤਾਂ ਉਸ ਸੂਰਤ ਦੇ ਵਿੱਚ ਉਹ ਕਾਨੂੰਨੀ ਆਸਰਾ ਲੈ ਸਕਦਾ ਹੈ। ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਗੁਜਰਾਤ ਵਿੱਚ ਹਾਰਦਿਕ ਪਟੇਲ ਤੇ ਦਾ ਖੇਡ ਸਕਦੀ ਹੈ ਸ਼ਿਵ ਸੈਨਾ? ਦੇਖੋ, ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਲਾਇੰਸ ਆ, 20 ਕੁ ਸਾਲ ਪੁਰਾਣਾ ਅਲਾਇੰਸ ਆ, ਜੀ ਉਹ ਹੁਣ ਆਖਰੀ ਦਮਾਂ ਤੇ ਆਖਰੀ ਸਾਹਾਂ ਤੇ ਆ। BMC ਇਲੈਕਸ਼ਨ ਜਿਹੜਾ 21 ਫਰਵਰੀ ਨੂੰ ਆ ਰਿਹਾ ਮੁੰਬਈ ਦੇ ਵਿੱਚ, ਉਹਦੇ 'ਚ ਤੇ ਪਹਿਲਾਂ ਹੀ ਦਫਾੜੂ ਹੋ ਗਏ ਆ। ਉਹ ਆਪਦੀ ਅੱਡ ਚੋਣ ਲੜਦੇ ਪਏ, ਇਹ ਆਪਦੀ ਅੱਡ ਚੋਣ ਲੜਦੇ ਪਏ ਆ। ਅੱਗੇ ਵਿਧਾਨ ਸਭਾ ਚੋਣ ਆਉਣੀ ਹੈ ਮਹਾਰਾਸ਼ਟਰ ਦੇ ਵਿੱਚ, ਮੇਰੇ ਖਿਆਲ ਦੇ ਨਾਲ ਉੱਥੇ ਵੀ ਇਹਨਾਂ ਨੇ ਅੱਡੋ ਪੱਟ ਹੋ ਕੇ ਚੋਣ ਲੜਨੀ ਹੈ। ਲੋਕ ਸਭਾ ਦੇ ਵਿੱਚ ਵੀ ਇਹ ਅੱਡੋ ਪੱਟ ਹੋ ਕੇ ਜਾਣਗੇ, ਔਰ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਉੱਥੇ ਉद्धਵ ਤੇ ਜਿਹੜਾ ਰਾਜ ਠਾਕਰੇ ਹੋ ਸਕਦਾ ਹੈ ਕਿ ਦੁਬਾਰਾ ਇਕੱਠੇ ਹੋ ਜਾਣ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਜਰਾਤ ਦੇ ਵਿੱਚ ਸ਼ਿਵ ਸੈਨਾ ਰਾਹ ਕਿਉਂ ਰੋਕਦੀ ਪਈ ਹੈ, ਔਰ ਰਾਹ ਰੋਕਣ ਲਈ ਇੱਥੋਂ ਤੱਕ ਜਾਂਦੀ ਪਈ ਹੈ ਕਿ ਉਹਨਾਂ ਨੇ ਹਾਰਦਿਕ ਪਟੇਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਪੇਸ਼ ਕਰਨ ਦਾ ਸੋਚ ਲਿਆ। ਅਸਲ ਦੇ ਵਿੱਚ ਹਾਰਦਿਕ ਪਟੇਲ ਦੇ ਨਾਲ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਚੰਗੀ ਪੈਂਠ ਬਹਿੰਦੀ ਸੀਗੀ, ਦੋਵਾਂ ਦੇ ਵਿੱਚ ਚੰਗੀ ਟਿਊਨਿੰਗ ਸੀ। ਸੋਚਿਆ ਇਹ ਜਾ ਰਿਹਾ ਸੀਗਾ ਕਿ ਹੋ ਸਕਦਾ ਅਰਵਿੰਦ ਕੇਜਰੀਵਾਲ ਹਾਰਦਿਕ ਪਟੇਲ ਤੇ ਪਤਾ ਖੇਡ ਦੇਵੇ, ਪਰ ਅਰਵਿੰਦ ਕੇਜਰੀਵਾਲ ਨਾਲ ਉਹਦੀ ਗੱਲ ਨਹੀਂ ਬਣੀ, ਗੱਲ ਸਿਰੇ ਨਹੀਂ ਚੜੀ। ਵੈਸੇ ਦੋਵਾਂ ਦੇ ਵਿੱਚ ਚੰਗੀ ਮਿੱਤਰਤਾ ਹੈ ਹਾਰਦਿਕ ਤੇ ਅਰਵਿੰਦ ਦੇ ਦਰਮਿਆਨ, ਪਰ ਫਿਰ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ, ਮੀਡੀਆ ਰਿਪੋਰਟਾਂ ਜਿਹੜੀਆਂ ਉਹ ਇਹ ਦੱਸਦੀਆਂ ਪਈਆਂ ਕਿ ਹਾਰਦਿਕ ਪਟੇਲ ਤੇ ਦਾ ਜਿਹੜਾ ਉਹ ਸ਼ਿਵ ਸੈਨਾ ਖੇਡੇਗੀ। ਇਹਦਾ ਸਿੱਧਾ ਅਰਥ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਉੱਥੇ ਰਾਹ ਹੋਰ ਔਖਾ ਹੋ ਜਾਣਾ। ਇੱਕ ਤੇ ਇਹ ਆ ਕਿ ਉੱਥੇ 3 ਵਾਰੀਆਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈ ਹੈ। ਇਸ ਵਾਰੀ ਮੁਸ਼ਕਲ ਇਹਨਾਂ ਲਈ ਇਸ ਕਰਕੇ ਜ਼ਿਆਦਾ ਵੱਡੀ ਹੈ ਕਿਉਂਕਿ ਦਲਿਤ ਬਹੁਤ ਗੁੱਸੇ ਦੇ ਵਿੱਚ ਨੇ, ਖਾਸ ਤੌਰ ਤੇ ਮੁਸਲਿਮ ਤੇ ਦਲਿਤ ਵਰਗ ਹੈ ਜਿਹੜਾ ਉਹ ਉੱਥੇ ਇੱਕ ਤਰ੍ਹਾਂ ਨਾਲ ਏਕਾ ਕਰੀ ਬੈਠਾ ਕਿ ਇਹਨਾਂ ਨੇ ਸਾਡੇ ਤੇ ਅਤਿਆਚਾਰ ਦੀ ਇੰਤਹਾ ਕਰ ਦਿੱਤੀ ਹੈ। ਦੂਜੀ ਗੱਲ, ਜੇ ਹਾਰਦਿਕ ਪਟੇਲ ਇੱਥੇ ਆ ਜਾਂਦਾ ਹੈ, ਕਿਉਂਕਿ ਸ਼ਿਵ ਸੈਨਾ ਵੀ ਹਿੰਦੂਤਵ ਦੀ ਰਾਜਨੀਤੀ ਕਰਦੀ ਹੈ, ਭਾਰਤੀ ਜਨਤਾ ਪਾਰਟੀ ਵੀ ਹਿੰਦੂਤਵ ਦੀ ਰਾਜਨੀਤੀ ਕਰਦੀ ਹੈ, ਤੇ ਇਹਨਾਂ ਦੀ ਇਹ ਜਿਹੜੀ ਵੋਟ ਆ ਉਹ ਵੰਡੀ ਜਾਵੇਗੀ। ਇਸ ਸੂਰਤ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਉੱਥੇ ਜੜ ਲਾਉਣ ਦੀ ਕੋਸ਼ਿਸ਼ ਕਰਦੀ ਪਈ ਹੈ, ਪਿਛਲੇ 1 ਸਾਲ ਤੋਂ ਉੱਥੇ ਬੜੀ ਮਿਹਨਤ ਕਰਦੀ ਪਈ ਹੈ, ਤੇ ਹੁਣ ਪੰਜਾਬ ਤੋਂ ਉਹਨਾਂ ਨੇ ਬੋਰੀ ਬਿਸਤਰਾ ਬੰਨ੍ਹ ਕੇ ਦਿੱਲੀ ਜਾਣ ਦੀ ਥਾਂ ਤੇ ਉਧਰ ਨੂੰ ਰੁੱਖ ਕਰ ਲਿਆ ਕਿ ਉਧਰ ਜਾ ਕੇ ਤਿਆਰੀ ਕਰੀਏ। ਸੋ ਉਹਨਾਂ ਦੋਨਾਂ ਪਾਰਟੀਆਂ ਨੂੰ ਉੱਥੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਆਕਸੀਜਨ ਮਿਲ ਸਕਦੀ ਹੈ, ਔਰ ਇਹ ਅੱਗੇ ਇਸ ਤੋਂ ਜ਼ਿਆਦਾ ਉਡਾਰੀ ਭਰ ਸਕਦੇ ਜਿਹੜੀ ਕਿ ਇਹ ਸੋਚ ਕੇ ਬੈਠੇ ਸੀਗੇ। ਇਹ ਇੱਥੋਂ ਤੱਕ ਨੌਬਤ ਕਿਸ ਤਰ੍ਹਾਂ ਆਈ ਹੈ, ਸ਼ਿਵ ਸੈਨਾ ਭਾਰਤੀ ਜਨਤਾ ਪਾਰਟੀ ਇਸ ਮੋੜ ਤੇ ਕਿਵੇਂ ਪਹੁੰਚਿਆ, ਤੇ ਇਹਦਾ ਮੁੱਢ ਉਦੋਂ ਹੀ ਵੱਜ ਗਿਆ ਸੀ ਜਦੋਂ ਮੋਦੀ ਸਰਕਾਰ ਹੋਣ ਚਾਹੀ ਹੈ। ਸਰਕਾਰ ਬਣਦਿਆਂ ਸਰ ਇਹਨਾਂ ਨੇ ਕੀ ਕੀਤਾ ਸੀ ਕਿ ਇਹਨਾਂ ਦੇ ਪਾਰਟੀ ਦੇ ਇੱਕ ਆਗੂ ਸੁਰੇਸ਼ ਪ੍ਰਭੂ, ਜਿਹੜਾ ਕਿ ਹੁਣ ਮੌਜੂਦਾ ਸਮੇਂ ਦਾ ਤਤਕਾਲੀਨ ਰੇਲਵੇ ਮੰਤਰੀ ਹੈ, ਇਹਨੂੰ ਸ਼ਿਵ ਸੈਨਾ ਦੇ ਵਿੱਚ ਪੁੱਟ ਕੇ ਲਿਆਂਦਾ ਸੀ। ਉਧਰੋਂ ਅਸਤੀਫਾ ਦਵਾ ਕੇ ਆਪਦੀ ਪਾਰਟੀ ਵੱਲੋਂ ਰਾਜ ਸਭਾ ਦੇ ਵਿੱਚ ਭੇਜ ਕੇ ਆਪਣੀ ਪਾਰਟੀ ਵੱਲੋਂ ਰੇਲ ਮੰਤਰੀ ਬਣਾਤਾ ਸੀਗਾ। ਸੋ ਇੱਕ ਬਹੁਤ ਵੱਡਾ ਧੋਖਾ ਸੀ, ਬਹੁਤ ਵੱਡਾ ਦਗਾ ਸੀਗਾ। ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਇਹ ਹੁਣ ਜਿਹੜੇ ਬਰਾਬਰ ਦੋਨੇ ਪਹੀਏ ਦੌੜਦੇ ਜਾਂਦੇ ਆ, ਇਹ ਹੁਣ ਬਰਾਬਰ ਬਹੁਤਾ ਲੰਮਾ ਸਫ਼ਰ ਜਿਹੜਾ ਤੈਅ ਨਹੀਂ ਕਰ ਸਕਣਗੇ। ਉੱਥੋਂ ਮੁੱਢ ਵੱਜਾ, ਫਿਰ ਹੌਲੀ ਹੌਲੀ ਪੈਂਦਾ ਪੈ ਜਾਂਦਾ ਫਰਕ। ਸੋਹਣਿਆ, ਜਿਵੇਂ ਲਾਭ ਹੀਰਾ ਕਹਿੰਦਾ ਸੀ, ਹੁਣ ਫਰਕ ਇੰਨਾ ਪੈ ਗਿਆ ਕਿ ਗੁਜਰਾਤ ਦੇ ਵਿੱਚ ਇਹ ਆਮੋ ਸਾਹਮਣੇ ਹੋਣਗੇ। ਉਸ ਤੋਂ ਪਹਿਲਾਂ BMC ਦਾ ਜਿਹੜਾ ਇਲੈਕਸ਼ਨ ਹੈ ਉਹ ਵੀ ਇਹ ਇੱਕ ਦੂਜੇ ਦੇ ਉਲਟ ਲੜਨਗੇ। ਜੀ ਜੀ। ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਨੇ JJ ਸਿੰਘ ਦੇ ਕੀਤਾ ਤਿੱਖੀ ਸ਼ਬਦੀ ਹਮਲਾ। ਹੁਣ ਤਾਂ ਇਲੈਕਸ਼ਨਾਂ ਹੋ ਹਟੀਆਂ। ਦੇਖੋ, JJ ਸਿੰਘ ਨੇ ਆਪਣਾ ਜਿਹੜਾ ਰੁਤਬਾ ਸੀ, ਰਸੂਖ ਸੀ, ਜਿਹੜਾ ਉਹ ਗਵਾ ਲਿਆ। ਜਿੱਤ ਉਹਨੂੰ ਮਿਲੇ ਜਾਂ ਨਾ ਮਿਲੇ, ਉਹ ਹਾਰ ਬਹੁਤ ਕੁਛ ਗਿਆ। ਜਿੱਤਣ ਤੋਂ ਪਹਿਲਾਂ ਹੀ ਬਹੁਤ ਕੁਛ ਹਾਰ ਗਿਆ। ਆ ਕੇ ਪਹਿਲਾਂ ਤੇ ਉਹਨੇ ਦੇਖੋ, ਲੋਕੀ ਉੱਤੇ ਨੂੰ ਜਾਂਦੇ ਆ, ਗਾਂ ਨੂੰ ਵੱਧਦੇ ਆ। ਇਹ ਜਿਹੜਾ ਫੌਜ ਦਾ ਕਮਾਂਡਰ ਉਹ ਪਿਛਾ ਨੂੰ ਆ ਗਿਆ। ਇਹ ਪਹਿਲਾਂ ਫੌਜ ਦਾ ਜਨਰਲ ਸੀ, ਉਸ ਤੋਂ ਬਾਅਦ ਇਹ ਗਵਰਨਰ ਬਣਿਆ, ਪਰ ਇੱਥੇ ਪੰਜਾਬ ਦੇ ਵਿੱਚ ਆ ਕੇ ਉਹ ਵਿਧਾਇਕੀ ਦੀ ਚੋਣ ਲੜਦਾ ਪਿਆ, ਬੈਕ ਗੇਅਰ ਲਾ ਕੇ ਆ ਗਿਆ। ਫਿਰ ਜਦੋਂ ਆਇਆ, ਕਪਤਾਨ ਨੇ ਤੇ ਮਾੜਾ ਜਿਹਾ ਇੰਨਾ ਹੀ ਕਿਹਾ ਕਿ ਆ ਗਿਆ, ਕੋਈ ਨਹੀਂ, ਕੋਈ ਗੱਲ ਨਹੀਂ, ਸਵਾਗਤ ਹੈ, ਇਹਨੂੰ ਨਾਨੀ ਚੇਤੇ ਕਰਾਵਾਂਗੇ, ਕਿਉਂਕਿ ਇਹਦੇ ਉੱਥੇ ਨਾਨਕੇ ਆ। ਉੱਥੋਂ ਫਿਰ ਇਹ ਸ਼ੁਰੂ ਹੋ ਗਿਆ, ਨੇ ਪ੍ਰੈਸ ਕਾਨਫਰੰਸ ਰੱਖ ਲਈ, ਐਸੀ ਬੋਹਣੀ ਕੀਤੀ ਕਿ ਪ੍ਰੈਸ ਕਾਨਫਰੰਸ 'ਚ 2 ਗਾਲਾਂ ਕੱਢ ਦਿੱਤੀਆਂ। ਗਾਲਾਂ ਵੀ ਇਹੋ ਜਿਹੀਆਂ
ਕਿ ਪੱਤਰਕਾਰ ਵੀ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਸਨ ਕਿ ਇਹ ਜੇ ਸਿੰਘ ਇਹ ਕਿੱਧਰ ਨੂੰ ਤੁਰ ਪਿਆ। ਫਿਰ ਬਾਅਦ ਦੇ ਵਿੱਚ ਉੱਥੇ ਗਿਆ ਇੱਕ ਥਾਂ ਤੇ ਬੁੱਤ ਤੇ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਇਹਨੂੰ ਬੁੱਤ ਤੇ ਹਾਰ ਨਹੀਂ ਪਾਉਣ ਦਿੱਤੇ। ਦੇਖੋ, ਫੌਜ ਦਾ ਸਾਬਕਾ ਜਨਰਲ ਹੋਵੇ ਤੇ ਉਹਨੂੰ ਬੁੱਤ ਤੇ ਹਾਰ ਨਾ ਕੋਈ ਪਾਉਣ ਦੇਵੇ, ਕਿੱਡੀ ਜ਼ਿਆਦਾ ਇਹ ਜਲੀਲਤਾ ਹੈ। ਫਿਰ ਉਸ ਤੋਂ ਬਾਅਦ ਇਲੈਕਸ਼ਨ ਹੋਇਆ, ਚਲੋ ਸਭ ਕੁਝ ਹੋ ਨਿਬੜਿਆ। ਕੱਲ ਇਹਨੇ ਬਿਆਨ ਦੇ ਦਿੱਤਾ ਜਨਰਲ ਜੇ ਸਿੰਘ ਨੇ ਕਿ ਜੀ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ ਮੈਂ ਉਹਨਾਂ ਦਾ ਕੰਮ ਹੀ ਨਹੀਂ ਕਰਨਾ, ਆਉਣ ਮੇਰੇ ਕੋਲ, ਮੈਂ ਭਜਾਉਂਦਾ ਕਿਵੇਂ ਵੇਖੋ। ਸੋ ਇਸ ਬਿਆਨ ਤੇ ਫਿਰ ਕੈਪਟਨ ਨੇ ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਹਨੇ ਆਖਿਆ ਕਿ ਇਹ ਜਿਹੜਾ ਗੁੱਸਾ ਹੈ, ਜਿਨ੍ਹਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ, ਇਹ ਗੁੱਸਾ ਬਿਲਕੁਲ ਬਚਕਾਨਾ ਹੈ। ਤੇ ਇੱਥੋਂ ਤੱਕ ਕੈਪਟਨ ਨੇ ਆਖ ਦਿੱਤਾ, ਉਹਨੇ ਆਖਿਆ ਕਿ ਮੈਨੂੰ ਸ਼ਰਮ ਆਉਂਦੀ ਹੈ ਕਿ ਜਿਸ ਸੇਵਾ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਦਾ, ਪ੍ਰੇਮ ਕਰਦਾ, ਭਾਵ ਉਹਦਾ ਫੌਜ ਤੋਂ ਸੀ, ਕਿ ਜਿਸ ਸੇਵਾ ਨੂੰ ਮੈਂ ਬਹੁਤ ਜ਼ਿਆਦਾ ਪ੍ਰੇਮ ਕਰਦਾ, ਉਸੇ ਸੇਵਾ ਦੇ ਨਾਲ ਹੀ ਸੰਬੰਧਿਤ ਜੇ ਸਿੰਘ ਵਰਗਾ ਬੰਦਾ। ਇਹ ਗੱਲ ਬਹੁਤ ਵੱਡੀ ਹੈ, ਜੇ ਸਿੰਘ ਵਰਗਾ, ਕਿਉਂਕਿ ਜੇ ਸਿੰਘ ਅਹੁਦੇ 'ਚ ਕਪਤਾਨ ਦੇ ਨਾਲੋਂ ਕਿਤੇ ਵੱਡਾ ਸੀ। ਪਰ ਕਪਤਾਨ ਨੇ ਜੋ ਗੱਲ ਕਹੀ ਹੈ, ਹੁਣ ਉਸ ਗੱਲ ਤੇ ਜੇ ਸਿੰਘ ਕੋਲ ਕੋਈ ਜਵਾਬ ਨਹੀਂ ਹੈ। ਕੱਲਾ ਇਸ ਤਰ੍ਹਾਂ ਦਾ ਜੇ ਸਿੰਘ ਹੀ ਨਹੀਂ, ਅੱਜ ਇੱਕ ਵੀਡੀਓ ਵਾਇਰਲ ਹੋਈ ਹੈ ਮੁਕਤਸਰ ਜ਼ਿਲ੍ਹੇ ਦੇ ਇੱਕ ਬਹੁਤ ਵੱਡੇ ਅਕਾਲੀ ਆਗੂ ਦੀ, ਜੋ ਮੁਕਤਸਰ ਤੋਂ ਚੋਣ ਲੜਦਾ ਪਿਆ ਜੀ। ਮੁਕਤਸਰ ਤੋਂ ਚੋਣ ਲੜਦਾ ਪਿਆ ਤੇ ਮੁਕਤਸਰ ਦੇ ਵਿੱਚ 9 ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਚੋਣ ਹੋਣ ਜਾ ਰਹੀ ਹੈ 9 ਤਰੀਕ ਨੂੰ। ਪਰ ਉਹਦੀ ਵੀਡੀਓ ਵਾਇਰਲ ਹੋਈ ਹੈ, ਉਹ ਇੱਕ ਰੈਲੀ ਦੇ ਵਿੱਚ, ਛੋਟੀ ਜਿਹੀ ਰੈਲੀ, ਨੁੱਕੜ ਰੈਲੀ ਕਰਦਾ ਪਿਆ। ਉਹਦੇ ਆਲੇ ਦੁਆਲੇ ਸਾਧ ਸੰਗਤ ਖੜੀ ਤੇ ਉਹ ਮਾਈਕ ਚੱਕਣ ਡਿਆ ਕਿ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ, ਕੰਮ ਸਾਥੋਂ ਕਰਵਾਏ, ਵੋਟ ਦੂਜਿਆਂ ਨੂੰ ਪਾਈ, ਸਾਡੀ ਸਰਕਾਰ ਆ ਜੇ, ਇਹ ਅਰਦਾਸ ਕਰਨ ਆਵੇ ਹੀ ਨਾ ਤੇ ਅਰਦਾਸ ਕਰਨ ਮੈਂ ਐਮਐਲਏ ਨਾ ਬਣਾ। ਜੇ ਇਸ ਤਰ੍ਹਾਂ ਹੋ ਗਿਆ, ਸਾਡੀ ਸਰਕਾਰ ਆ ਗਈ, ਮੈਂ ਜਿੱਤ ਗਿਆ ਤੇ ਇਹਨਾਂ ਨੂੰ 69-11 ਦੇ ਪਿੱਛੇ ਪਾ ਕੇ ਘੜੀਸਾਂਗੇ। ਉਹ ਇਹ ਗੱਲ ਮਾਈਕ ਦੇ ਵਿੱਚ ਆਖਣ ਡਿਆ। ਸੋ ਇਹ ਤੁਸੀਂ ਕੀ ਕਰੋਗੇ? ਇੱਥੇ ਤੇ ਇੱਕ ਬੀਬੀ ਕੇਂਦਰੀ ਮੰਤਰੀ ਇਹ ਗੱਲ ਆਖ ਚੁੱਕੀ ਹੈ ਕਿ ਦਿੱਲੀ ਦੀ ਸੱਥ ਦੇ ਵਿੱਚ ਖੜ ਕੇ ਕਿ ਭਾਈ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਊ ਉਹ ਤਾਂ ਰਾਮਜ਼ਾਦੇ ਆ ਤੇ ਜਿਹੜਾ ਨਹੀਂ ਪਾਊ ਹਰਾਮਜ਼ਾਦੇ ਆ। ਸੋ ਇਹੋ ਜਿਹੀਆਂ ਗੱਲਾਂ ਇੱਥੋਂ ਤੱਕ ਪਹੁੰਚ ਜਾਂਦੀਆਂ ਹੈ। ਔਰ ਇਹ ਬਿਲਕੁਲ ਦੇਖੋ, ਜੇ ਸਿੰਘ ਦੀ ਜਿਹੜੀ ਭਾਵਨਾ ਹੈ ਉਹ ਜ਼ੁਬਾਨ ਤੇ ਆ ਗਈ, ਜਿਹਨੂੰ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ, ਜੋ ਮੁਕਤਸਰ ਵਾਲੇ ਬੇਲੀ ਦੀ ਜ਼ੁਬਾਨ ਤੇ ਆ ਗਈ ਭਾਵਨਾ, ਅਸੀਂ ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ। ਪਰ ਕਈ ਦਬੀ ਰੂਹ ਦੇ ਨਾਲ ਉਹ ਹੱਥਾਂ ਨਾਲ ਇਸ ਕੰਮ ਨੂੰ ਅੰਜਾਮ ਦਿੰਦੇ ਆ। ਸਾਡੇ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਗੇੜਾ ਮਾਰੋਗੇ, ਜਿਨ੍ਹਾਂ ਨੇ ਹਾਕਮ ਧਿਰ ਨੂੰ ਵੋਟਾਂ ਨਹੀਂ ਦਿੱਤੀਆਂ ਹੁੰਦੀਆਂ, ਜਦੋਂ ਤੁਸੀਂ ਉਹਨਾਂ ਦੇ ਘਰਾਂ ਵੱਲ ਜਾਓਗੇ, ਉਹ ਤੁਹਾਨੂੰ ਗਲੀ ਦੀ ਕਾਣ ਨਹੀਂ ਦੱਸ ਦੇਣਾ ਕਿ ਇਹ ਘਰ ਆ ਜਿਹੜਾ ਉਹ ਹਾਕਮ ਧਿਰ ਤੋਂ ਉਲਟ ਬੰਦਿਆਂ ਦਾ ਘਰ ਆ। ਉਹਨਾਂ ਦੇ ਖੇਤ ਨੂੰ ਜਾਂਦੇ ਰਸਤਿਆਂ ਨੇ ਤੁਹਾਨੂੰ ਦੱਸ ਦੇਣਾ। ਉਹਨਾਂ ਨੂੰ ਇੱਥੋਂ ਤੱਕ ਕਿ ਪੁਲੀਆਂ ਨਹੀਂ ਦਿੱਤੀਆਂ ਜਾਂਦੀਆਂ। ਕਈ ਪਿੰਡਾਂ ਦੇ ਵਿੱਚ ਤੇ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਕਿ ਜੋ ਸਰਕਾਰੀ ਯੋਜਨਾ ਪਿੱਛੋਂ ਆਉਂਦੀ ਹੈ, ਸਰਪੰਚ ਪੱਧਰ ਤੇ ਜਿਹੜੇ ਉਹ ਮੋਹਤਬਰ ਹੁੰਦੇ ਹਾਕਮ ਧਿਰ ਨਾਲ ਸੰਬੰਧਿਤ, ਉਹ ਕਟਵਾ ਦਿੰਦੇ ਆ। ਸੋ ਇਹ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਹੈ ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ। ਇਹੋ ਜਿਹੇ ਲੀਡਰੀ ਪਿਰਤਾ ਪਾਉਂਦੇ ਆ ਜੋ ਹੇਠਲੇ ਪੱਧਰ ਤੱਕ ਜਾਂਦੀ ਹੈ, ਜਿਹੜੀ ਹੋਣੀ ਨਹੀਂ ਚਾਹੀਦੀ। ਜੀ ਅਗਲੀ ਗੱਲ ਕਰੀਏ ਸੈਣੀ ਮੋਟਰਸ ਮਾਮਲੇ ਦੇ ਵਿੱਚ ਸਾਬਕਾ ਪੁਲਿਸ ਮੁਖੀ ਸਮੇਤ ਸੈਣੀ ਖਿਲਾਫ ਸਾਬਕਾ ਜੱਜ ਨੂੰ ਗਵਾਹੀ ਲਈ ਸੱਦਿਆ। ਇਹ ਸੈਣੀ ਮੋਟਰਸ ਕੇਸ ਹੈ ਨਾ, ਜਿਹੜਾ ਰਾਜ ਕਰਨਵੀਰ ਸਿੰਘ ਜੀ ਹੈ, ਬਹੁਤ ਲੰਮੀ ਚੌੜੀ ਇੱਕ ਕਹਾਣੀ ਹੈ, ਪਰ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ। ਇਹ ਅਸਲ ਦੇ ਵਿੱਚ ਸੈਣੀ ਮੋਟਰਸ ਬੜੀ ਵੱਡੀ ਫਰਮ ਸੀ ਲੁਧਿਆਣਾ ਦੀ ਜੀ। ਸੈਣੀ ਦੀ, ਸਮੇਤ ਸੈਣੀ ਦੀ ਸਕੀ ਭੈਣ ਇਹਨਾਂ ਵੱਲ ਵਿਆਹੀ ਸੀ, ਇਹਦੀ ਮਾਸੀ ਵਿਆਹੀ ਸੀ। ਮਾਸੀ ਦੇ ਦਿਓਰ ਦੇ ਨਾਲ ਇਹਦੀ ਸਕੀ ਭੈਣ ਦਾ ਵਿਆਹ ਹੋਇਆ ਸੀ, ਜਿਹਦਾ ਛੋਟਾ ਹੋ ਗਿਆ ਵਿਆਹ ਤੋਂ ਥੋੜੇ ਚਿਰ ਬਾਅਦ। ਹੁਣੀ ਕਿਸਮਤ ਨੂੰ ਇਸ ਪਰਿਵਾਰ ਦੀ ਨੂੰ ਇਹ ਸੈਣੀ SSP ਬਣ ਗਿਆ ਤੇ ਉਸੇ ਸ਼ਹਿਰ ਹੀ ਆ ਲੱਗਾ। 1988 ਦੀ ਗੱਲ ਆ। ਇਹਨੇ ਫਿਰ ਆ ਕੇ ਪੈਂਦੀ ਸੱਟੇ ਉਹਨਾਂ ਸੈਣੀ ਮੋਟਰਸ ਵਾਲਿਆਂ ਤੇ 4 ਮੁਕੱਦਮੇ ਦਰਜ ਕੀਤੇ ਸੀ। ਉਹਨਾਂ ਦਾ ਬੜਾ ਆਰਥਿਕ ਨੁਕਸਾਨ ਕੀਤਾ, ਪਰ ਉਹਨਾਂ ਦੀ ਚੰਗੀ ਕਿਸਮਤ ਇਹ ਉੱਥੋਂ ਫਿਰ ਬਦਲੀ ਕਰਾ ਗਿਆ, ਜਾਂ ਬਦਲੀ ਹੋ ਗਈ ਇਹਦੀ। 4-5 ਸਾਲਾਂ ਬਾਅਦ, 4-5 ਸਾਲ ਤੇ ਉਹਨਾਂ ਦੇ ਸੁੱਖ ਦੇ ਲੰਘੇ, 4-5 ਸਾਲਾਂ ਬਾਅਦ ਇਹ ਫਿਰ ਉੱਥੇ ਆ ਗਿਆ SSP ਬਣ ਕੇ, ਭੌਂਕੇ ਫਿਰ ਲੁਧਿਆਣੇ। ਉਸ ਦਰਮਿਆਨ ਕੀ ਹੋਇਆ ਕਿ ਉਹਨਾਂ ਦੇ, ਕਿਉਂਕਿ ਪਹਿਲੇ ਕੰਮ ਕਰਤੇ ਜਿਹੜੇ ਸਾਨੂੰ ਬੜੇ ਪ੍ਰਭਾਵਿਤ ਹੋਏ, ਉਹਨਾਂ ਦੇ ਕੋਈ 2 ਨੇੜਲੇ ਸੱਜਣ ਬੇਲੀ ਸੀ ਕਿ 2 ਭਰਾ ਵਿਨੋਦ ਤੇ ਆਸ਼ੀਸ਼। ਉਹਨਾਂ ਨੇ ਆਪਣੀ ਕੰਪਨੀਆਂ ਦੀ ਮਦਦ ਦੇ ਕੇ ਸੈਣੀ ਮੋਟਰਸ ਨੂੰ ਮੁੜ ਪੈਰਾਂ ਤੇ ਖੜਾ ਕਰ ਦਿੱਤਾ। ਜਦੋਂ ਇਹਨੇ ਆ ਕੇ ਲੁਧਿਆਣੇ 'ਚ ਵੇਖਿਆ ਕਿ ਤੇ ਫਿਰ ਸਟੈਂਡ ਹੋਏ ਬੈਠੇ ਆ ਤੇ ਫਲਾਣੇ ਬੰਦਿਆਂ ਨੇ ਸਟੈਂਡ ਕੀਤੇ ਆ, ਇਹ ਫਿਰ ਆਪਣੀ ਭੈਣ ਦੇ ਸਾਬਕਾ ਸਹੁਰਿਆਂ ਨੂੰ ਛੱਡ ਕੇ ਉਹਨਾਂ ਦੇ ਮਦਦਗਾਰ ਜਿਹੜੇ ਬੰਦੇ ਸੀ ਉਹਨਾਂ ਦੇ ਮਗਰ ਲੱਗ ਗਿਆ।
ਇਹਨੇ ਮੇਰੇ ਖਿਆਲ ਦੇ ਨਾਲ ਉਦੋਂ 24 ਫਰਵਰੀ ਸੀਗੀ 1994 ਦੀ, ਜਦੋਂ ਇਹਨੇ ਪਹਿਲੀ ਵਾਰ ਉਹਨਾਂ ਦੋ ਭਰਾਵਾਂ ਦੇ ਵਿੱਚੋਂ ਇੱਕ ਨੂੰ ਚੁੱਕਿਆ। ਇਹ ਉਹਦਾ ਨਾਮ ਸੀ ਆਸ਼ੀਸ਼ ਨੂੰ ਜਦੋਂ ਚੁੱਕਿਆ ਤੇ ਉਹਦਾ ਭਰਾ ਜਿਹੜਾ ਵਿਨੋਦ ਸੀ ਉਹ ਫਿਰ ਹਾਈ ਕੋਰਟ 'ਚ ਪਹੁੰਚ ਗਿਆ। ਉਹਨੇ ਉੱਥੇ ਰਿਟ ਪਾਈ। 2 ਮਾਰਚ ਨੂੰ ਉਹਨੂੰ ਛੱਡ ਦਿੱਤਾ ਗਿਆ। 2 ਮਾਰਚ ਨੂੰ ਉਹਨੂੰ ਛੱਡਣ ਤੋਂ ਬਾਅਦ 5 ਦਿਨਾਂ ਬਾਅਦ ਇਹਨਾਂ ਦੇ ਫਿਰ ਸਾਰੇ ਟੱਬਰ ਨੂੰ ਚੁੱਕ ਲਿਆ ਗਿਆ। 7 ਮਾਰਚ ਨੂੰ, ਯਾਨੀ 5 ਦਿਨਾਂ ਬਾਅਦ 7 ਮਾਰਚ ਨੂੰ ਚੁੱਕਿਆ ਗਿਆ। 8 ਮਾਰਚ ਨੂੰ ਇੱਕ ਲੌਤੀ ਜਿਹੜੀ ਇਹਨਾਂ ਦੀ ਮਾਂ ਘਰੇ ਬਚੀ ਸੀ ਉਹਨੂੰ ਵੀ ਚੁੱਕ ਲਿਆ ਗਿਆ। ਫਿਰ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਕਿ ਬੰਦੇ ਚੁੱਕ ਲਏ ਜੀ ਦੁਬਾਰਾ। ਫਿਰ ਹਾਈ ਕੋਰਟ ਦੇ ਵਿੱਚ ਗਏ ਤਾਂ ਫਿਰ ਇਹਨਾਂ ਦੀ ਰਿਹਾਈ ਹੋਈ। ਰਿਹਾਈ ਹੋਣ ਤੋਂ ਇੱਕ ਦਿਨ ਬਾਅਦ 10 ਮਾਰਚ 1994 ਨੂੰ ਫਿਰ ਇੱਕ ਬੈਂਕ ਮੈਨੇਜਰ ਦੇ ਹੱਥੋਂ ਰਿਪੋਰਟ ਦੇ ਕੇ, ਸ਼ਿਕਾਇਤ ਦੇ ਕੇ ਫਿਰ FIR ਦਰਜ ਕਰਾ ਲਈ ਗਈ। ਮਾਮਲਾ ਫਿਰ ਹਾਈ ਕੋਰਟ ਦੇ ਵਿੱਚ ਚਲੇ ਗਿਆ। ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਚੱਲਦਾ ਪਿਆ ਸੀ 15 ਤਰੀਕ ਪਈ, ਹਾਲਾਂਕਿ ਜ਼ਮਾਨਤ ਹੋ ਗਈ ਉਹਨਾਂ ਦੀ। ਜ਼ਮਾਨਤ ਹੋਣ ਤੋਂ ਬਾਅਦ ਇਹ ਸੁਮੇਧ ਸੈਣੀ ਜਿਹੜਾ ਆਪ SSP ਦੇ ਤੌਰ ਤੇ ਅਦਾਲਤ 'ਚ ਚਲਾ ਗਿਆ ਜੀ, ਜ਼ਮਾਨਤ ਖਾਰਜ ਹੋਣੀ ਚਾਹੀਦੀ ਹੈ, ਜ਼ਮਾਨਤ ਜਿਹੜੀ ਹੈ ਰੱਦ ਹੋਣੀ ਚਾਹੀਦੀ ਹੈ। ਸੋ ਇਸੇ ਦੌਰਾਨ 15 ਤਰੀਕ ਨੂੰ ਜਿਹੜੀ ਸੁਣਵਾਈ ਹੋ ਰਹੀ ਸੀਗੀ, ਉਹਦੇ ਤੋਂ ਕੁਝ ਦਿਨ ਪਹਿਲਾਂ ਸੈਣੀ ਦਾ ਵਕੀਲ ਇਹਨਾਂ ਦੇ ਵਕੀਲ ਨੂੰ ਆ ਕੇ ਕਹਿੰਦਾ ਕਿ ਭਾਈ ਤੁਹਾਨੂੰ ਸੈਣੀ ਨੇ ਬੁਲਾਇਆ। ਉਹ ਕਹਿੰਦੇ ਜੀ ਮਿਲ ਲੈਂਦੇ ਆ। ਸੈਣੀ ਕੋਲ ਗਏ। ਸੈਣੀ ਨੇ ਆਖਿਆ ਕਿ ਮੈਂ ਤੁਹਾਡੀ ਜਾਨ ਛੱਡ ਦੂੰ, ਮੇਰੀ ਇੱਕ ਸ਼ਰਤ ਆ। ਇਹ ਕਹਿੰਦੇ ਹਾਂ ਭਾਈ ਦੱਸੋ। ਉਹਨੇ ਆਖਿਆ ਕਿ ਤੁਸੀਂ ਮੇਰੇ ਪੈਰੀਂ ਹੱਥ ਲਾ ਦਿਓ ਕੋਰਟ ਦੇ ਵਿੱਚ, ਮੈਂ ਤੁਹਾਡੀ ਜਾਨ ਛੱਡ ਦੂੰ, ਔਰ ਜੱਜ ਦੇ ਸਾਹਮਣੇ ਇਹ ਗੱਲ ਆਖ ਦਿਓ ਕਿ ਸਾਨੂੰ ਕਾਨੂੰਨ ਤੇ ਨਹੀਂ, ਸਾਨੂੰ ਇਸ ਪੁਲਿਸ ਤੇ ਭਰੋਸਾ ਹੈ। ਸੋ ਇਹੋ ਜਿਹਾ ਕੰਮ ਕਰਦਾ ਸੀ ਸੈਣੀ ਉਹਨਾਂ ਦਿਨਾਂ 'ਚ। ਉਹਨਾਂ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਵੇਖ ਲਾਂਗੇ। ਉਹਨਾਂ ਨੇ ਆਪਦੇ ਵਕੀਲ ਨਾਲ ਗੱਲ ਕੀਤੀ। ਉਹਨੇ ਆਖਿਆ ਖਬਰਦਾਰ ਇਹੋ ਜਿਹਾ ਕੰਮ ਨਾ ਕਰਿਓ, ਜੱਜ ਦੇ ਸਾਹਮਣੇ ਇਹੋ ਜਿਹੀ ਗੱਲ ਨਾ ਕਰਿਓ। ਉਹ ਦੂਜੇ ਦਿਨ ਤਰੀਕ ਪਈ, ਉਹ ਜਿਹੜੇ ਦੋਵੇਂ ਭਰਾ ਸੀ ਪੇਸ਼ ਹੋਏ, ਪਰ ਉਹਨਾਂ ਨੇ ਸ਼ਰਤ ਮੁਤਾਬਕ ਇਹਦੇ ਪੈਰੀਂ ਹੱਥ ਨਹੀਂ ਲਾਏ। ਸੁਮੇਧ ਸੈਣੀ ਇਸ ਗੱਲ ਤੋਂ ਬੜਾ ਜ਼ਿਆਦਾ ਉੱਥੇ ਭੜਕ ਗਿਆ। ਦੱਸਦੇ ਬਾਹਰ ਜਦੋਂ ਉਹ ਕਾਰ ਲੈ ਕੇ ਨਿਕਲ ਲੱਗੇ ਦੋ ਭਰਾ, ਇੱਕ ਤੇ ਖੜਾ ਸੀਗਾ ਵਕੀਲ ਦੇ ਕੋਲ, ਵਕੀਲ ਦੇ ਨਾਲ ਗੱਲਬਾਤ ਕਰਦਾ ਪਿਆ ਸੀ। ਦੂਜਾ ਪਾਰਕਿੰਗ ਦੇ ਵਿੱਚੋਂ ਕਾਰ ਕੱਢਣ ਡਿਆ ਸੀ। ਉਸੇ ਸਮੇਂ ਕੋਈ ਸੁਖ ਮਹਿੰਦਰ SP ਸੀ ਜਿਹਨੇ ਆ ਕੇ ਦਬੋਚ ਲਿਆ। ਕਾਰ ਸਣੇ ਵਿਨੋਦ ਉਹਦਾ ਜਿਹੜਾ ਇੱਕ ਭਰਾ ਸੀ ਦੋਵਾਂ ਚੋਂ, ਵਿਨੋਦ, ਉਹਨੂੰ ਨਾਲ ਲੈ ਕੇ ਤੇ ਉਹ ਉੱਥੋਂ ਚਲੇ ਗਏ ਆ। ਸੁਖ ਮਹਿੰਦਰ ਨੇ ਬਾਅਦ ਦੇ ਵਿੱਚ ਅਦਾਲਤ ਦੇ ਅੰਦਰ ਆ ਕੇ ਐਫੀਡੇਵਿਟ ਦੇ ਕੇ ਵੀ ਇਹ ਗੱਲ ਕਹਿਤੀ ਕਿ ਹਾਂਜੀ ਬੰਦਾ ਚੁੱਕਿਆ ਸੀ, ਮੈਂ ਬੰਦਾ ਚੁੱਕ ਕੇ ਮੈਂ ਫਲਾਣੇ ਥਾਣੇ 'ਚ ਛੱਡ ਆਇਆ, ਮੈਨੂੰ ਨਹੀਂ ਪਤਾ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ। ਇਸ ਮਾਮਲੇ ਦੇ ਵਿੱਚ ਫਿਰ ਹਾਈ ਕੋਰਟ ਦੇ ਅੰਦਰ ਰਿਟ ਪਾਈ ਗਈ। ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਸਨ ਉਸ ਸਮੇਂ, ਝਾਂਜੀ, ਉਹਨਾਂ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ, ਜਸਟਿਸ ਝਾਂਜੀ ਕਹਿੰਦੇ ਸਨ ਉਹਨਾਂ ਨੂੰ। ਉਹਨਾਂ ਨੇ ਕੇਸ ਫਿਰ CBI ਨੂੰ ਮਾਰਕ ਕਰ ਦਿੱਤਾ। ਕਮਾਲ ਦੀ ਗੱਲ ਇਹ ਆ ਕਿ ਜਿਹੜੀ ਉਹਨਾਂ ਨੇ ਜੱਜਮੈਂਟ ਲਿਖ ਕੇ ਭੇਜੀ, ਨਾਲ ਇਹ ਲਿਖ ਕੇ ਭੇਜਿਆ ਕਿ ਮੈਨੂੰ ਖੁਦ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਜਦੋਂ ਦਾ ਇਹ ਕੇਸ ਮੇਰੇ ਆ ਕੇ ਲੱਗਾ। ਫਿਰ ਉਹ ਕੇਸ ਹੌਲੀ ਹੌਲੀ CBI ਕੋਰਟ ਦੇ ਵਿੱਚ ਚੱਲਦਾ ਇੱਥੇ ਪਹੁੰਚਿਆ ਕਿ ਅੱਜ ਸਾਬਕਾ ਜਸਟਿਸ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਾਜੀਵ ਭੱਲਾ ਜੀ, ਉਹਨਾਂ ਨੂੰ ਸਮਨ ਕਰਕੇ ਗਵਾਹੀ ਲਈ ਬੁਲਾਇਆ ਗਿਆ। ਕਮਾਲ ਦੀ ਗੱਲ ਰਾਜਕਰਨਵੀਰ ਸਿੰਘ ਜੀ ਇਹ ਹੈ ਕਿ ਜਸਟਿਸ ਰਾਜੀਵ ਭੱਲਾ ਉਹੀ ਸ਼ਖਸ ਆ ਜਿਹੜੇ ਪਾਰਕਿੰਗ 'ਚ ਖੜੇ ਅਗਵਾ ਹੋਏ ਬੰਦੇ ਦੇ ਭਰਾ ਦੇ ਨਾਲ ਗੱਲਾਂ ਬਾਤਾਂ ਕਰਦੇ ਪਏ ਸਨ, ਕਿਉਂਕਿ ਉਸ ਸਮੇਂ ਇਹ ਇਹਨਾਂ ਦੋਵਾਂ ਭਰਾਵਾਂ ਦੇ ਵਕੀਲ ਸੀ ਤੇ ਮੌਕੇ ਦੇ ਪ੍ਰਤੱਖਦਰਸ਼ੀ ਗਵਾਹ ਸਨ, ਚਸ਼ਮਦੀਦ ਗਵਾਹ ਸਨ। ਕਿਉਂਕਿ ਬਾਅਦ ਦੇ ਵਿੱਚ ਜੱਜ ਬਣ ਗਏ, ਇਹਨਾਂ ਨੇ ਆਪਣੇ ਆਪ ਨੂੰ ਗਵਾਹੀ ਤੋਂ ਪਾਸੇ ਕਰ ਲਿਆ ਕਿ ਕਿਉਂਕਿ ਮੈਂ ਹੁਣ ਜੱਜ ਆ, ਮੈਂ ਗਵਾਹੀ ਨਹੀਂ ਦੇਣੀ। ਪਰ ਹੁਣ ਸਮੇਂ ਨੇ ਇੱਕ ਵਾਰ ਫੇਰ ਕਰਵਟ ਲਈ ਹੈ। ਰਾਜੀਵ ਭੱਲਾ ਸੇਵਾ ਮੁਕਤ ਹੋ ਚੁੱਕੇ ਆ। ਹੁਣ ਉਹਨਾਂ ਨੂੰ ਗਵਾਹੀ ਲਈ ਬੁਲਾਇਆ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਮੈਂ ਗਵਾਹੀ ਦੇਣ ਜਾਵਾਂਗਾ। CBI ਕੋਰਟ ਦਿੱਲੀ ਦੇ ਵਿੱਚ ਇਹ ਗਵਾਹੀ ਹੋਣੀ ਹੈ। ਜੇ ਉੱਥੇ ਜਸਟਿਸ ਭੱਲਾ ਗਵਾਹੀ ਦੇ ਦਿੰਦੇ ਆ ਸੁਮੇਧ ਸੈਣੀ ਦੇ ਬਰਖਲਾਫ, ਤੇ ਫਿਰ ਸੈਣੀ ਦੇ ਵਿਰੁੱਧ ਸਕੰਜਾ ਜਿਹੜਾ ਕੱਸਿਆ ਜਾਏਗਾ। ਪਰ ਮੈਂ ਇਹ ਗੱਲ ਸੋਚਦਾ ਕਿ ਇੱਕ ਮਾਮਲੇ 'ਚ ਮੰਨ ਲਓ ਸੁਮੇਧ ਸੈਣੀ ਹੈ ਜਿਹੜਾ ਉਹ ਅੜ ਜਾਂਦਾ, ਫਸ ਜਾਂਦਾ ਹੈ, ਤੇ ਜਿਹੜੇ ਉਹਨੇ ਇੰਨੇ ਸਾਲਾਂ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਜਿਹੜੇ ਦੋਸ਼ ਲੱਗਦੇ ਆ, ਕਿ ਉਹ ਵੀ ਫੇਰ ਵਿਚਾਰੇ ਜਾਣਗੇ ਜਾਂ ਉਹ ਛੱਡ ਦਿੱਤੇ ਜਾਣਗੇ। ਜੀ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਦਈਏ ਵੀ SOIL ਦੇ ਮੁੱਦੇ ਤੇ ਇਨੈਲੋ ਨੇ ਕੀਤਾ ਵੱਡਾ ਐਲਾਨ। ਦੇਖੋ ਅਭੈ ਚੌਟਾਲਾ ਹੋਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਕਿਉਂਕਿ ਉਹ ਵੀ ਉੱਥੇ ਉਸ ਹਾਲਤ ਦੇ ਵਿੱਚ ਪਹੁੰਚੇ ਹੋਏ ਆ ਜਿਸ ਹਾਲਤ ਦੇ ਵਿੱਚ ਅੱਜ ਅਕਾਲੀ ਦਲ ਇੱਥੇ ਪਹੁੰਚਿਆ ਹੋਇਆ ਪੰਜਾਬ ਦੇ ਵਿੱਚ। ਵੈਸੇ ਬੜੀ ਨੇੜਤਾ ਦੋਨਾਂ ਪਰਿਵਾਰਾਂ ਦੇ ਵਿੱਚ, ਬਾਦਲ ਤੇ ਚੌਟਾਲਾ ਪਰਿਵਾਰ ਦੇ ਵਿੱਚ, ਤੇ ਦੋਨਾਂ ਦੇ ਵਿੱਚ ਹੁਣ ਇਸ ਸਮੇਂ ਰਾਜਸੀ ਸਮਾਨਤਾ ਵੀ ਹੈ, ਕਿਉਂਕਿ ਉਹ ਵੀ ਉੱਥੇ ਬਿਲਕੁਲ ਹਾਸ਼ੀਏ ਤੇ ਪਏ ਆ। ਇੱਧਰ
ਗਵਾਂਢੀ ਆ ਵੈਸੇ ਤੇ ਬਾਦਲ ਕੇ, ਜੇ ਉਧਰੋਂ ਮੰਡੀ ਡੱਬ ਵਾਲੀ ਲੰਘ ਜਾਈਏ ਤੇ ਚੁਟਾਲੇ ਆ ਜਾਂਦੇ ਆ, ਇਧਰੋਂ ਕਿੱਲਿਆਂ ਵਾਲੀ ਲੰਘ ਜਾਈਏ ਤੇ ਬਾਦਲ ਪਿੰਡ ਆ ਜਾਂਦਾ। ਸੋ ਦੋਵਾਂ ਦਾ ਇੱਕੋ ਜਿਹੀ ਹਸ਼ਰ ਹੈ, ਇੱਕੋ ਜਿਹਾ ਹਾਲ ਆ। ਉਧਰੋਂ ਉਹ ਆਪਣੀ ਹੋਂਦ ਲਈ ਲੜਦੇ ਪਏ ਆ, ਉਹ ਇੱਧਰ ਇਹ ਆਪਣੀ ਹੋਂਦ ਲਈ ਲੜਦੇ ਪਏ ਆ। ਇਨੈਲੋ ਨੇ ਇਹ ਫੈਸਲਾ ਕਰ ਲਿਆ ਸੀਗਾ ਪਿਛਲੇ ਸਾਲ ਹੀ ਕਿ ਭਾਈ ਅਸੀਂ SYL ਪੁੱਟਣ ਜਾਵਾਂਗੇ। ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਸਾਡਾ ਅਲਟੀਮੇਟਮ ਆ, ਜੇ ਤੇ ਇਹਦੋਂ ਪਹਿਲਾਂ ਹਰਿਆਣਾ ਸਰਕਾਰ ਨੇ ਕੁਝ ਕਰ ਲਿਆ ਸੋ ਕਰ ਲਿਆ, ਠੀਕ ਆ, ਨਹੀਂ ਤੇ ਫਿਰ ਅਸੀਂ ਆਪਣੇ ਪੱਧਰ ਤੇ ਕਰਾਂਗੇ। ਹਰਿਆਣਾ ਸਰਕਾਰ ਨੇ ਕੁਝ ਕੀਤਾ ਨਹੀਂ, ਸੁਪਰੀਮ ਕੋਰਟ ਦੇ ਵਿੱਚ ਹਾਲੇ ਵੀ ਉਹ ਸੁਣਵਾਈ ਚੱਲੀ ਜਾਂਦੀ ਹੈ। ਇਹਨਾਂ ਨੇ ਹੁਣ ਕੱਲ ਆਪਣੀ PAC ਦੀ ਮੀਟਿੰਗ ਕੀਤੀ, ਸਿਆਸੀ ਮਾਮਲਿਆਂ ਦੀ ਜਿਹੜੀ ਕਮੇਟੀ ਹੁੰਦੀ ਉਹਦੀ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਇਹ ਐਲਾਨ ਕਰ ਦਿੱਤਾ ਕਿ ਭਾਈ ਅਸੀਂ 23 ਫਰਵਰੀ ਨੂੰ, ਯਾਨੀ ਆ ਜਿਹੜੀ 23 ਆ ਰਹੀ ਹੈ, ਇਸ 23 ਤਰੀਕ ਨੂੰ ਅਸੀਂ SYL ਨਹਿਰ ਪੁੱਟਣ ਜਾਵਾਂਗੇ। ਉਸ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਲੋਕਾਂ ਦੇ ਵਿੱਚ ਪ੍ਰਚਾਰ ਕਰਾਂਗੇ, ਲੋਕਾਂ ਨੂੰ ਲਾਮਬੰਦ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਧਰ ਨੂੰ ਪੰਜਾਬ ਦੇ ਬਾਰਡਰ ਵੱਲ ਨੂੰ ਕੂਚ ਕਰਾਂਗੇ। ਇਹ ਐਲਾਨ ਹੁਣ ਬਹੁਤ ਵੱਡਾ ਹੈ। ਦੇਖੋ ਅੱਗੇ ਸਾਡੇ ਪੰਜਾਬ ਦੇ ਕੁਝ ਜਜ਼ਬਾਤੀ ਲੋਕਾਂ ਨੇ ਜਾ ਕੇ ਉੱਥੇ ਲੀਡਰਾਂ ਦੇ ਆਖੇ ਨਹਿਰ ਪੂਰਨੀ ਸ਼ੁਰੂ ਕੀਤੀ ਸੀ ਤਾਂ ਰਾਜਕਰਨਵੀਰ ਜੀ ਉਹਨਾਂ ਤੇ ਕੇਸ ਦਰਜ ਵੀ ਹੋਏ, ਉਹਨਾਂ ਦੇ ਟਰੈਕਟਰ ਵੀ ਜ਼ਬਤ ਹੋਏ, ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਸਟੇ ਕੀਤਾ ਸੀ ਕਿ ਭਾਈ ਖਬਰਦਾਰ, ਜਿੰਨੇ ਕੋਈ ਇੰਚ ਵੀ ਉੱਥੇ ਮਿੱਟੀ ਪਾਈ, ਸਥਿਤੀ ਜਿਉਂ ਦੀ ਤਿਉਂ ਰਹੋ। ਹੁਣ ਜਦੋਂ ਸੁਪਰੀਮ ਕੋਰਟ ਨੇ ਸਟੇ ਕੀਤਾ, ਇਹ ਆਪਣੇ ਪੱਧਰ ਤੇ ਇਹੋ ਜਿਹੀ ਲਾਮਬੰਦੀ ਕਰਕੇ ਨਹਿਰ ਪੁੱਟਣ ਜਾਣਗੇ ਤੇ ਇਹ ਪਹਿਲੀ ਗੱਲ ਜਿਹੜੀ ਉਹ ਸਟੇ ਹੈ ਉਹਦੀ ਅਵੱਗਿਆ। ਦੂਜਾ ਗੱਲ ਕਿ ਇਹ ਲਾਅ ਐਂਡ ਆਰਡਰ ਨਾਲ ਜੁੜਿਆ ਮਸਲਾ ਹੈ, ਬਹੁਤ ਸੈਂਸਿਟਿਵ ਮਸਲਾ ਹੈ। ਜੇ ਇਹਨਾਂ ਨੂੰ ਥੋੜੀ ਜਿਹੀ ਵੀ ਖੁੱਲ੍ਹ ਦਿੱਤੀ ਜਾਂਦੀ ਹੈ ਤੇ ਫਸਾਦ ਹੋਣ ਦਾ ਡਰ ਆ, ਇਹਨਾਂ ਨੂੰ ਰੋਕਣਾ ਜ਼ਰੂਰੀ। ਵੈਸੇ ਕਾਰੇ ਰਾਜਨੀਤੀ ਰਹੇ ਆ, ਜੇ ਇੱਥੋਂ ਤੱਕ ਆਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਹ ਆ ਵੀ ਸਕਦੇ ਆ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਇਹਨਾਂ ਨੇ ਪਿਛਲੇ ਸਾਲ ਇਸੇ ਮੁੱਦੇ ਤੇ ਆ ਕੇ ਪੰਜਾਬ ਦਾ, ਕਿਉਂਕਿ ਸਾਡਾ ਉੱਥੇ ਚੰਡੀਗੜ੍ਹ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਭਵਨ ਆ ਉਹ ਨਾਲੋਂ ਨਾਲ ਹਰਿਆਣੇ ਦੇ, ਤੇ ਇਹ ਪੰਜਾਬ ਵਾਲੇ ਸਾਈਡ ਆ ਗਏ ਸਨ, ਲਗਭਗ ਅਸੈਂਬਲੀ 'ਚ ਵੜ ਚੱਲੇ ਸੀਗੇ। ਉਦੋਂ ਬੜੀ ਧੱਕਾ ਮੁੱਕੀ ਹੋਈ, ਜੇ ਇੱਧਰੋਂ ਪੰਜਾਬ ਵਾਲੇ ਵੀ ਆ ਜਾਂਦੇ ਤੇ ਉੱਥੇ ਹੀ WWE ਵਾਲੀ ਕੁਸ਼ਤੀ ਚੱਲ ਪੈਣੀ ਸੀਗੀ, ਬਚਾਅ ਹੋ ਗਿਆ। ਸੋ ਇਹ ਚੁਟਾਲੇ ਜਿਹੜੀ ਆਪਣੀ ਹੋਂਦ ਬਚਾਉਣ ਲਈ ਇਹੋ ਜਿਹੇ ਕਾਰਗੁਜ਼ਾਰੀ ਤੇ ਆ ਵੀ ਸਕਦੇ ਆ। ਰੋਕਣਾ ਜ਼ਰੂਰੀ ਹੈ, ਕਾਨੂੰਨ ਆਪਣੇ ਪੱਧਰ ਤੇ ਕੰਮ ਕਿਵੇਂ ਕਰਦਾ ਦੇਖਣਾ ਹੋਏਗਾ। ਪਰ ਦੂਜੇ ਪਾਸੇ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਕੁਝ ਦਿਨ ਪਹਿਲਾਂ ਹੀ ਆਖਣ ਡਈ ਸੀ ਕਿ ਜੇ ਕਿਸੇ ਨੇ ਪਾਣੀ ਵੱਲ ਝਾਕਿਆ ਵੀ ਸਾਡੇ ਪੰਜਾਬ ਦੇ ਪਾਣੀ ਵੱਲ ਤੇ ਮੈਂ ਡਾਂਗ ਚੁੱਕ ਲੂੰਗੀ। ਕਿ ਹੁਣ ਬੀਬਾ ਬਾਦਲ ਚੁਟਾਲਾ ਪਰਿਵਾਰ ਦੇ ਖਿਲਾਫ ਡਾਂਗ ਚੁੱਕ ਕੇ ਅੱਗੇ ਖੜੇਗੀ, ਦੇਖਣਾ ਵੀ ਦਿਲਚਸਪ ਹੋਏਗਾ। ਇਹ ਸਾਰਿਆਂ ਨੂੰ ਪਤਾ ਹੈ ਵੀ ਕੀ ਹੋਣਾ ਹੈ ਉੱਥੇ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ। ਤੇ ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।